ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਜੁਲਾਈ ਦੀ 26 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 4082722500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਬੰਗੜ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਦੇ ਨਾਲ ਸੰਪਰਕ ਕਰ ਸਕਦੇ ਹੋ। 4159090503। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ 9163969085। ਤੇ ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਸ ਮੌਕੇ ਇਹਨਾਂ ਦੀ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਆ ਅਤੇ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ ਕਰੋ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜੇ USA ਦੀ ਗੱਲ ਕਰਦੇ ਜਾਈਏ, USA ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਟਰੈਵਲ ਇੰਡਸਟਰੀ ਦੇ ਨਾਲ ਜੁੜੇ ਹੋਏ ਆ, ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ 'ਤੇ ਪੂਰਾ ਜ਼ੋਰ ਪਾਇਆ ਸੀ ਵੀ ਛੇਤੀ ਤੋਂ ਛੇਤੀ ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਆ ਹੋਰ ਮੁਲਕਾਂ ਤੋਂ USA ਦੇ ਵਿੱਚ ਆਉਣ ਲਈ ਲੋਕਾਂ ਲਈ ਉਹ ਚੱਕੀਆਂ ਜਾਣ। ਪਰ ਅੱਜ ਵਾਈਟ ਹਾਊਸ ਨੇ ਡਿਸਾਈਡ ਕਰ ਲਿਆ, ਕਹਿੰਦੇ ਵੀ ਅਸੀਂ ਜਿਹੜੀਆਂ ਰਿਸਟ੍ਰਿਕਸ਼ਨਸ ਕਰੋਨਾ ਵਾਇਰਸ ਦੇ ਟਰੈਵਲ ਦੇ ਸੰਬੰਧ ਦੇ ਵਿੱਚ ਆ ਉਹ ਉਸੇ ਤਰ੍ਹਾਂ ਹੀ ਰੱਖਾਂਗੇ, ਕਿਉਂਕਿ ਜਿਹੜਾ ਡੈਲਟਾ ਵੇਰੀਐਂਟ ਆ ਉਹ ਬਹੁਤ ਤੇਜ਼ੀ ਦੇ ਨਾਲ USA ਦੇ ਵਿੱਚ ਫੈਲ ਰਿਹਾ ਹੈਗਾ ਆ। ਸੋ ਇਹ ਜਿਹੜੀ ਅਪਡੇਟ ਹੈਗੀ ਆ ਇਹ ਵਾਈਟ ਹਾਊਸ ਵੱਲੋਂ ਅੱਜ CDC ਦੇ ਨਾਲ ਜਿਹੜੀ ਆ ਗੱਲਬਾਤ ਕਰਕੇ ਜਾਰੀ ਕੀਤੀ ਗਈ ਹੈਗੀ ਆ। ਜੀ ਬਿਲਕੁਲ। ਕਹਿੰਦੇ ਵੀ ਹਾਲ ਦੀ ਘੜੀ ਅਮਰੀਕਾ ਆ ਟਰੈਵਲ ਰਿਸਟ੍ਰਿਕਸ਼ਨਸ ਆ ਜਿਹੜੀਆਂ ਸਫ਼ਰ ਦੀਆਂ ਲਾਈਆਂ ਹੋਈਆਂ ਪਾਬੰਦੀਆਂ ਆ ਉਹਨਾਂ ਨੂੰ ਅਜੇ ਨਹੀਂ ਹਟਾਵੇਗਾ। ਅਤੇ ਹੁਣ ਇੱਕ ਚੀਜ਼ ਜਿਹੜੀ ਇਸ ਟਾਈਮ ਦੇਖਣ ਨੂੰ ਹਰਜੋਤ ਸਿੰਘ ਜੀ ਮਿਲ ਰਹੀ ਹੈਗੀ ਆ ਵੀ ਜਿਹੜੇ ਰਾਈਟ ਵਿੰਗ ਸਟੇਟਸ ਆ ਉਹ ਵੀ ਹੁਣ ਕਹਿਣ ਲੱਗ ਗਏ ਆਪਣੇ ਕੰਸਟੀਚੂਐਂਟਸ ਨੂੰ, ਉੱਥੇ ਰਹਿਣ ਵਾਲਿਆਂ ਨੂੰ ਵੀ ਭਾਈ ਵੈਕਸੀਨੇਟ ਕਰਾਓ, ਇਹ ਤੁਹਾਨੂੰ ਜਿਹੜਾ ਉਹ ਬਚਾਉਂਦਾ ਆ। ਪਹਿਲੋਂ ਕਈ ਮਹੀਨੇ ਕਈ ਸਾਲ ਇਸ ਦੇ ਬਾਰੇ ਗਲਤ ਪ੍ਰਚਾਰ ਕਰਨ ਤੋਂ ਬਾਅਦ ਦੇ ਵਿੱਚ ਔਖਾ ਜਿਹੜਾ ਸਮਾਂ ਹੈ ਉਹ ਇੱਕ ਵਾਰੀ ਫੇਰ ਇਹਨਾਂ ਦੇ ਲਈ ਆ ਰਿਹਾ, ਕਿਉਂਕਿ ਚਾਹੇ ਉਹਨਾਂ ਨੇ ਉਦੋਂ ਖੋਲ੍ਹ ਹੀ ਰੱਖਿਆ ਪਰ ਲੋਕਾਂ ਦੀ ਜਾਨ ਜਿਹੜੀ ਆ ਉਹ ਹੁਣ ਜਾ ਰਹੀ ਆ, ਖਤਰਾ ਜਿਹੜਾ ਆ ਉਹ ਮੰਡਰਾ ਰਿਹਾ ਆ। ਉਸੇ ਤਰੀਕੇ ਦੇ ਨਾਲ ਨਿਊਯਾਰਕ ਦੇ ਮੇਅਰ ਬਿਲ ਡੇ ਬਲਾਸੀਓ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਵੀ ਨਿਊਯਾਰਕ ਸਿਟੀ ਦੇ ਜਿੰਨੇ ਵੀ ਇੰਪਲੋਈ ਹੈਗੇ ਆ ਜਾਂ ਤਾਂ ਉਹ ਫੁੱਲੀ ਵੈਕਸੀਨੇਟ ਹੋਣ ਅਤੇ ਜਿਹੜੇ ਨਹੀਂ ਹੈਗੇ ਉਹਨਾਂ ਨੂੰ ਹਰ ਹਫ਼ਤੇ ਜਿਹੜਾ ਉਹ ਕੋਵਿਡ-19 ਦਾ ਟੈਸਟ ਕਰਾਉਣਾ ਪਿਆ ਕਰੂਗਾ। ਸੋ ਬਿਲ ਡੇ ਬਲਾਸੀਓ ਨੇ ਨਿਊਯਾਰਕ ਸਿਟੀ ਦੇ ਲਈ ਅੱਜ ਇਹ ਐਲਾਨ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਇਹ ਦੇਖਦੇ ਜਾਈਏ ਤਾਂ ਨਿਊਯਾਰਕ ਇੱਕ ਟਾਈਮ ਦੇ ਉੱਤੇ ਸਭ ਤੋਂ ਹੌਟ ਜਿਹੜਾ ਆ ਮੈਸ ਕਹਿ ਸਕਦੇ ਆ ਵੀ ਉਸ ਟਾਈਮ ਦੇ ਉੱਤੇ ਸੀਗਾ, ਜਿੱਥੇ ਸਭ ਤੋਂ ਵੱਧ ਜਿਹੜੇ ਆ ਕੋਵਿਡ ਦੇ ਕੇਸਿਸ ਅਤੇ ਸਭ ਤੋਂ ਵੱਧ ਮੌਤਾਂ ਜਿਹੜੀਆਂ ਆ ਇੱਕ ਟਾਈਮ ਦੇ ਉੱਤੇ ਦੇਖਣ ਨੂੰ ਮਿਲੀਆਂ ਸੀਗੀਆਂ। ਪੂਰੀ ਤਰ੍ਹਾਂ ਲੋਕਾਂ ਦਾ ਜੀਵਨ ਜਿਹੜਾ ਆ ਉਹ ਉਥਲ ਪੁਥਲ ਉੱਥੇ
ਹੋ ਗਿਆ ਸੀਗਾ। ਸੋ ਜੀ ਇਸੇ ਦੇ ਚੱਲਦਿਆਂ ਹੁਣ ਫੈਸਲਾ ਬਿਲਕੁਲ। ਲੱਗ ਰਿਹਾ। ਜਿਹੜਾ ਕੈਨੇਡਾ ਆ ਉਹਨਾਂ ਨੇ ਕਹਿ ਦਿੱਤਾ ਸੀ ਵੀ ਅਸੀਂ ਅਗਸਤ ਜਿਹੜੀ ਹੈਗੀ ਆ 9 ਤੋਂ ਖੋਲ੍ਹਣ ਜਾ ਰਹੇ ਹਾਂ ਬਾਰਡਰ ਨੂੰ, ਜਿਹੜੇ ਵੈਕਸੀਨੇਟਡ ਯੂਐਸ ਦੇ ਸਿਟੀਜ਼ਨ ਆ ਤੇ ਪਰਮਾਨੈਂਟ ਰੈਜ਼ੀਡੈਂਟਸ ਹੈਗੇ ਆ। ਪਰ ਯੂਐਸਏ ਨੇ ਹੁਣ ਉਹ ਜਿਹੜਾ ਬੈਨ ਆ, ਜਿਹੜਾ ਕੋਈ ਕੈਨੇਡਾ ਤੋਂ ਯੂਐਸਏ ਆਉਣਾ ਚਾਹੁੰਦਾ ਆ ਉਸ ਨੂੰ 21 ਅਗਸਤ ਤੱਕ ਜਿਹੜਾ ਆ ਐਕਸਟੈਂਡ ਕਰ ਦਿੱਤਾ ਆ, ਚਾਹੇ ਉਹ ਨਾਰਦਰਨ ਬਾਰਡਰ ਹੈਗਾ ਚਾਹੇ ਉਹ ਸਦਰਨ ਬਾਰਡਰ ਹੈਗਾ। ਡਾਕਟਰ ਐਂਥਨੀ ਫੌਚੀ ਜਿਹੜੇ ਆ ਪ੍ਰੈਜ਼ੀਡੈਂਟ ਚੀਫ ਮੈਡੀਕਲ ਐਡਵਾਈਜ਼ਰ ਤੇ ਡਾਇਰੈਕਟਰ ਯੂਐਸ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਤੇ ਇਨਫੈਕਸ਼ੀਅਸ ਡਿਸੀਜ਼ਸ ਦੇ, ਉਹਨਾਂ ਨੇ ਇਹ ਕਿਹਾ ਹੈਗਾ ਵੀ ਯੂਐਸ ਜਿਹੜਾ ਆ ਗਲਤ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਆ ਕੋਵਿਡ-19 ਨੂੰ ਲੈ ਕੇ, ਖਾਸ ਕਰਕੇ ਜਿਹੜੇ ਲੋਕ ਅਨਵੈਕਸੀਨੇਟਡ ਹੈਗੇ ਜਿਨ੍ਹਾਂ ਨੇ ਟੀਕਾ ਨਹੀਂ ਲਵਾਇਆ। ਜੀ ਬਿਲਕੁਲ। ਉੱਧਰ ਜੇ ਇੱਕ ਇਸੇ ਦੇ ਨਾਲ ਹੀ ਜੁੜੀ ਹੋਈ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਬਹੁਤ ਸਾਰੇ ਜਿਹੜੇ ਮੈਡੀਕਲ ਗਰੁੱਪਸ ਹੈਗੇ ਆ ਉਹ ਹੁਣ ਆਪਣੇ ਇੰਪਲੋਇਰਸ ਨੂੰ ਆਖ ਰਹੇ ਆ ਵੀ ਤੁਸੀਂ ਕੋਵਿਡ-19 ਦੀਆਂ ਜਿਹੜੀਆਂ ਵੈਕਸੀਨਸ ਆ ਉਹਨਾਂ ਨੂੰ ਮੈਂਡੇਟ ਕਰੋ, ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਦੇ ਲਈ। ਸੋ ਇਸ ਦੇ ਵਿੱਚ ਜਿਹੜੇ ਅਮਰੀਕਨ ਮੈਡੀਕਲ ਐਸੋਸੀਏਸ਼ਨ, ਅਮਰੀਕਨ ਕਾਲਜ ਆਫ ਫਿਜ਼ੀਸ਼ੀਅਨ, ਅਮਰੀਕਨ ਅਕੈਡਮੀ ਆਫ ਪੀਡੀਐਟ੍ਰਿਕਸ, ਅਮਰੀਕਨ ਪਬਲਿਕ ਹੈਲਥ ਐਸੋਸੀਏਸ਼ਨ, ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਅੱਜ ਇੱਕ ਸਟੇਟਮੈਂਟ ਜਾਰੀ ਕੀਤੀ ਆ ਵੀ ਜਿਹੜੇ ਹੈਲਥ ਕੇਅਰ ਲੌਂਗ ਟਰਮ ਕੇਅਰ ਇੰਪਲੋਇਰਸ ਹੈਗੇ ਆ ਉਹ ਆਪਣੇ ਇੰਪਲੋਈਜ਼ ਨੂੰ ਇਹ ਜ਼ਰੂਰੀ ਕਰਨ ਵੀ ਕੋਵਿਡ-19 ਦੇ ਖਿਲਾਫ ਜਿਹੜਾ ਟੀਕਾਕਰਨ ਚੱਲ ਰਿਹਾ ਹੈਗਾ ਆ ਉਸ ਨੂੰ ਜਿਹੜਾ ਉਹ ਜ਼ਰੂਰ ਲਗਵਾ ਕੇ ਰੱਖਣ। ਆਪਾਂ ਦੇਖਿਆ ਸੀ ਕੁਛ ਮਹੀਨਾ ਕੀ ਪਹਿਲਾਂ ਇੱਕ ਜਿਹੜੇ ਆ ਹਸਪਤਾਲ ਦੇ ਵਿੱਚ 150 ਤੋਂ ਵੱਧ ਇੰਪਲੋਈ ਕਹਿੰਦੇ ਸੀਗੇ ਵੀ ਅਸੀਂ ਟੀਕਾ ਲਵਾਉਣਾ ਨਹੀਂ, ਅਤੇ ਫਿਰ ਉਸ ਹਸਪਤਾਲ ਨੇ ਉਹਨਾਂ ਦੀ ਛੁੱਟੀ ਜਿਹੜੀ ਉਹ ਕਰ ਦਿੱਤੀ ਸੀਗੀ। ਸੋ ਕਹਿੰਦੇ ਵੀ ਇਹਨਾਂ ਨੇ ਸਟੇਟਮੈਂਟ ਦੇ ਵਿੱਚ ਕਿਹਾ ਵੀ ਇਹਨਾਂ ਦਾ ਲੌਜੀਕਲ ਫੁਲਫਿਲਮੈਂਟ ਅਤੇ ਐਥੀਕਲ ਕਮਿਟਮੈਂਟ ਹੈਗੀ ਆ ਹੈਲਥ ਕੇਅਰ ਵਰਕਰਸ ਦੇ ਲਈ, ਅਤੇ ਉਹਨਾਂ ਦੇ ਜਿਹੜੇ ਆ ਪੇਸ਼ੈਂਟਸ ਆ ਉਹਨਾਂ ਦੇ ਲਈ ਵੀ ਉਹਨਾਂ ਦੀ ਜਾਨ ਜਿਹੜੀ ਆ ਉਹ ਖਤਰੇ 'ਚ ਨਾ ਪਾਉਣ ਅਤੇ ਖੁਦ ਪਹਿਲੋਂ ਆਪ ਜਿਹੜੇ ਉਹ ਸੁਰੱਖਿਅਤ ਜਿਹੜੇ ਉਹ ਰਹਿਣ। ਸੋ ਜੀ ਬਿਲਕੁਲ। ਡੈਲਟਾ ਵੇਰੀਐਂਟ ਨੂੰ ਲੈ ਕੇ ਹੁਣ ਜਿਹੜੇ ਰਿਸਰਚਰਸ ਜਾਂ ਸਾਇੰਟਿਸਟ ਆ ਇਹ ਕਹਿੰਦੇ ਵੀ ਇਸ ਟਾਈਮ ਡੈਲਟਾ ਵੇਰੀਐਂਟ ਜਿਹੜਾ ਇੰਡੀਆ ਦੇ ਵਿੱਚ ਓਰੀਜਨ ਹੋਇਆ ਸੀ, ਇੰਡੀਆ 'ਚ ਜੰਮਿਆ, ਤੇ ਉਹ ਸਭ ਤੋਂ ਖਤਰਨਾਕ ਹੁਣ ਪੂਰੀ ਦੁਨੀਆ ਦੇ ਲਈ ਬਣਿਆ ਹੋਇਆ। ਜਿਸ ਤਰ੍ਹਾਂ ਪਹਿਲਾਂ ਕੋਵਿਡ ਨੂੰ ਲੈ ਕੇ ਸੀ ਵੀ ਚਾਈਨਾ ਤੋਂ ਓਰੀਜਨ ਹੋਇਆ, ਤੇ ਹੁਣ ਇਹ ਡੈਲਟਾ ਵੇਰੀਐਂਟ ਜਿਹੜਾ ਆ ਇੰਡੀਆ 'ਚ ਓਰੀਜਨ ਹੋਇਆ ਤੇ ਖਤਰਨਾਕ ਇਸ ਕਰਕੇ ਬਣਿਆ ਹੋਇਆ। ਕਹਿੰਦੇ ਵੀ ਇਹ ਸਟਰੋਂਗ ਬਹੁਤ ਆ, ਫੈਲਦਾ ਬਹੁਤ ਆ। ਈਵਨ ਦੋ ਇਹ ਰਿਜ਼ਲਟਸ ਆ ਰਹੀਆਂ ਵੀ ਇਹਦੇ ਨਾਲ ਮੌਤਾਂ ਦੀ ਗਿਣਤੀ ਨਹੀਂ ਇੰਨੀ ਹੋ ਰਹੀ, ਜਿੱਦਾਂ ਇੰਨਾ ਘਾਤਕ ਨਹੀਂ ਹੈਗਾ, ਪਰ ਫੈਲਦਾ ਬਹੁਤ ਤੇਜ਼ੀ ਦੇ ਨਾਲ ਆ। ਪਬਲਿਕ ਹੈਲਥ ਇੰਗਲੈਂਡ ਜਿਹੜਾ ਆ ਉਹਨਾਂ ਨੇ ਅਨਾਊਂਸ ਕੀਤਾ ਵੀ 3692 ਪੀਪਲ ਜਿਹੜੇ ਉਹਨਾਂ ਦੇ ਐਡਮਿਟ ਹੋਏ ਸੀ ਇੰਗਲੈਂਡ ਦੇ ਵਿੱਚ ਡੈਲਟਾ ਵੇਰੀਐਂਟ ਦੇ 58.3% ਉਹ ਆ ਜਿਹੜੇ ਅਨਵੈਕਸੀਨੇਟਡ ਆ ਤੇ 22.8% ਜਿਹੜੇ ਫੁਲੀ ਵੈਕਸੀਨੇਟਡ ਆ। ਸੋ ਇਹ ਵੀ ਹੁਣ ਆ ਰਿਹਾ ਵੀ ਦੇਖੋ ਜੇ 22.8% 23% ਜਿਨ੍ਹਾਂ ਲੋਕਾਂ ਨੇ ਟੀਕਾ ਲਵਾਇਆ ਉਹਨਾਂ ਨੂੰ ਵੀ ਜਿਹੜਾ ਇਹ ਡੈਲਟਾ ਵੇਰੀਐਂਟ ਹੋ ਰਿਹਾ ਹੈਗਾ। ਸਿੰਗਾਪੁਰ ਦੇ ਵਿੱਚ ਵੀ ਜਿਹੜਾ ਡੈਲਟਾ ਵੇਰੀਐਂਟ ਆ ਉਹ ਬਹੁਤ ਖਤਰਨਾਕ ਚੱਲ ਰਿਹਾ। ਇਜ਼ਰਾਈਲ ਦੇ ਜਿਹੜੇ ਹੈਲਥ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਵੀ 60% ਦੇ ਕਰੀਬ ਜਿਹੜੇ ਉਹਨਾਂ ਦੇ ਹਸਪੀਟਲਾਈਜ਼ ਜਿਹੜੇ ਲੋਕ ਹੈਗੇ ਆ ਉਹ ਡੈਲਟਾ ਵੇਰੀਐਂਟ ਤੋਂ ਜਿਹੜੇ ਪ੍ਰਭਾਵਿਤ ਹੈਗੇ ਆ ਉਹਨਾਂ ਦੇ ਨਾਲ ਉਹ ਬਿਮਾਰ ਹੋਏ ਹੈਗੇ ਆ। ਯੂਐਸਏ ਦੇ ਵਿੱਚ ਡੈਲਟਾ ਵੇਰੀਐਂਟ ਅੱਜ ਦੀ ਡੇਟ ਦੇ ਵਿੱਚ 83% ਨਵੇਂ ਜਿਹੜੇ ਲੋਕ ਕਰੋਨਾ ਵਾਇਰਸ ਨਾਲ ਪੀੜਤ ਹੋ ਰਹੇ ਆ ਉਹਨਾਂ ਨੂੰ ਰਿਪਰੈਜ਼ੈਂਟ ਕਰਦਾ 83%, ਤੇ 97% ਜਿਨ੍ਹਾਂ ਲੋਕਾਂ ਨੇ ਟੀਕਾ ਨਹੀਂ ਲਵਾਇਆ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਆ ਅਫੈਕਟ ਕਰ ਰਿਹਾ ਹੈਗਾ। ਜੀ ਬਿਲਕੁਲ। ਸੋ ਜਿਨ੍ਹਾਂ ਨੂੰ ਵੀ ਮੌਕਾ ਮਿਲ ਰਿਹਾ ਹੈ ਭਾਈ ਤੁਸੀਂ ਵੈਕਸੀਨ ਜਿਹੜੀ ਉਹ ਜ਼ਰੂਰ ਲਗਵਾਓ ਤਾਂ ਜੋ ਇਸ ਦੇ ਜਿਹੜੇ ਮਾੜੇ ਪ੍ਰਭਾਵ ਜਿਹੜੇ ਆ ਸਕਦੇ ਤੁਹਾਡੇ ਸਰੀਰ ਦੇ ਉੱਤੇ ਉਸ ਨੂੰ ਜਿਹੜਾ ਆ ਤੁਸੀਂ ਨਜਿੱਠ ਸਕੋ, ਉਹ ਜ਼ਿਆਦਾ ਤੁਸੀਂ ਬਿਮਾਰ ਜਿਹੜਾ ਉਹ ਨਾ ਹੋਵੋ। ਸੋ ਹੁਣ ਫਲੋਰੀਡਾ ਵਾਲੇ ਵੀ ਅਤੇ ਟੈਕਸਸ ਵਾਲੇ ਵੀ ਸਾਰੇ ਹੀ ਜਿਹੜੇ ਆ ਉੱਥੇ ਵੀ ਲੋਕ ਹੁਣ ਕਹਿਣ ਲੱਗ ਗਏ, ਅਧਿਕਾਰੀ ਵੀ ਕਹਿਣ ਲੱਗ ਗਿਆ ਵੀ ਭਾਈ ਵੈਕਸੀਨ ਲਵਾ ਕੇ ਆਪਣੇ ਆਪ ਨੂੰ ਸੁਰੱਖਿਅਤ ਕਰੋ, ਕਿਉਂਕਿ ਖਤਰਾ ਜਿਹੜਾ ਹਰਜੋਤ ਸਿੰਘ ਜੀ ਇਵੈਂਚੁਅਲੀ ਇਹੀ ਆ ਵੀ ਫਿਰ ਇਕੋਨਮੀ ਠੱਪ ਹੋਊਗੀ, ਬੰਦ ਹੋਊਗੀ ਸਾਰਾ ਕੁਛ, ਅਤੇ ਉਹ ਚੀਜ਼ ਹੋਣ ਤੋਂ ਪਹਿਲਾਂ ਬੈਟਰ ਇਹੀ ਆ ਵੀ ਜਿਹੜੀ ਹਰਡ ਇਮਿਊਨਿਟੀ ਆ ਉਸ ਵੱਲ ਨੂੰ ਜਿਹੜਾ ਉਹ ਵਧਿਆ ਜਾ ਸਕੇ। ਆਲਰੇਡੀ ਆਪਾਂ ਦੇਖਿਆ ਸੀਗਾ ਵੀ ਇੱਕ ਲੈਟਿਨ ਅਮੈਰੀਕਨ ਮੁਲਕ ਦਾ ਜਿਹੜਾ ਲੈਮਡਾ ਵੇਰੀਐਂਟ ਆ ਉਹ ਵੀ ਟੈਕਸਸ ਦੇ ਵਿੱਚ ਜਿਹੜਾ ਉਹ ਦੇਖਿਆ ਗਿਆ ਸੀਗਾ। ਸੋ ਹੁਣ ਉਹ ਕਿੰਨਾ ਕੁ ਘਾਤਕ ਜਾਂ ਕਿੰਨਾ ਕੁ ਖਤਰਨਾਕ ਹੈਗਾ ਆ ਉਹ ਤਾਂ ਚਲੋ ਆਉਣ ਵਾਲਾ ਭਵਿੱਖ ਹੀ ਜਿਹੜਾ ਉਹ ਦੱਸੇਗਾ, ਪਰ ਭਾਈ ਬਚਾਅ ਜਿਹੜਾ ਉਹ ਕਰਕੇ ਵੱਧ ਤੋਂ ਵੱਧ ਤੁਸੀਂ ਰੱਖੋ। ਜੀ
ਅਗਲੀ ਖਬਰ ਟਿਊਨੀਸ਼ੀਆ ਜਿਹੜਾ ਮੁਲਕ ਆ ਉੱਥੋਂ ਆ ਰਹੀ ਆ। ਉੱਥੇ ਦੇ ਪ੍ਰੈਜ਼ੀਡੈਂਟ ਕਾਇਸ ਸਈਦ ਜਿਹੜਾ ਆ, ਉਹਨਾਂ ਨੇ ਉੱਥੇ ਦਾ ਪ੍ਰਾਈਮ ਮਿਨਿਸਟਰ ਤੇ ਜਿਹੜੀ ਪੂਰੀ ਉਹਨਾਂ ਦੀ ਜਿਹੜੀ ਮੈਂਬਰ ਪਾਰਲੀਮੈਂਟ ਹੈਗੀ ਆ ਉਸ ਨੂੰ ਡਿਸਮਿਸ ਕਰ ਦਿੱਤਾ ਹੈਗਾ। ਤੇ ਉਸ ਤੋਂ ਬਾਅਦ ਜਿਹੜੇ ਆ ਲੋਕ ਉਸ ਮੁਲਕ ਦੇ ਬਹੁਤ ਖੁਸ਼ ਆ, ਕਿਉਂਕਿ ਕਰਪਸ਼ਨ ਇੰਨੀ ਜ਼ਿਆਦਾ ਵਧੀ ਹੋਈ ਸੀ, ਲੋਕ ਤੰਗ ਆਏ ਹੋਏ ਪਏ ਸੀ। ਪਰ ਜਿਹੜੀ ਜਿਨ੍ਹਾਂ ਨੂੰ ਡਿਸਮਿਸ ਕੀਤਾ ਗਿਆ ਆ, ਉਹ ਕਹਿ ਰਹੇ ਆ ਵੀ ਇੱਕ ਤਰ੍ਹਾਂ ਦੇ ਨਾਲ ਇਹ ਕੂਪ ਕੀਤਾ ਗਿਆ ਹੈਗਾ ਆ, ਵੀ ਧੱਕੇ ਦੇ ਨਾਲ ਓਵਰਟੇਕ ਕੀਤਾ ਗਿਆ ਹੈ। ਜੀ ਬਿਲਕੁਲ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਇੱਦਾਂ ਦੇ ਮੁਲਕਾਂ ਦੇ ਵਿੱਚ ਕੁਛ ਨਾ ਕੁਛ ਇੱਦਾਂ ਦਾ ਤੁਰਿਆ ਹੀ ਜਿਹੜਾ ਉਹ ਰਹਿੰਦਾ ਹੈਗਾ ਆ। ਅਤੇ ਹਰਜੋਤ ਸਿੰਘ ਜੀ ਨਾਲ ਹੀ ਦੱਸਦੇ ਜਾਈਏ, ਕੱਲ੍ਹ ਪੰਜਾਬੀ ਰੇਡੀਓ USA ਅਤੇ ਪੰਜਾਬੀ ਕਲਚਰ ਸੈਂਟਰ ਆ, ਇਹਨਾਂ ਦੇ ਸਾਂਝੇ ਜਿਹੜਾ ਆ ਉਦਮਾਂ ਦੇ ਸਦਕਾ ਜਿਹੜੇ ਪੰਜਾਬ ਆਰਟ ਗੈਲਰੀ ਦੇ ਜਿਹੜੇ ਆਰਟਿਸਟ ਆ ਸਰਦਾਰ ਪਰਮ ਸਿੰਘ, ਉਹਨਾਂ ਦੀ ਜਿਹੜੀ ਆਰਟ ਐਗਜ਼ੀਬਿਸ਼ਨ ਆ, ਕਲਾਕ੍ਰਿਤਾਂ ਦੀ ਜਿਹੜੀ ਨੁਮਾਇਸ਼ ਆ, ਉਹ ਆਰੰਭ ਹੋ ਚੁੱਕੀ। ਕੱਲ੍ਹ ਸ਼ੁਰੂਆਤ ਹੋਈ ਆ। ਅਰਦਾਸ ਕਰਕੇ ਇਸ ਐਗਜ਼ੀਬਿਸ਼ਨ ਅਤੇ ਕੈਂਪ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਗਈ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਲੋਕ ਅਰਪਣ ਜਿਹੜੀ ਇਹ ਹੋਈ ਆ। ਸੋ ਲੋਕਾਂ ਦੇ ਲਈ ਉਹ ਹੁਣ ਪੂਰੀ ਤਰ੍ਹਾਂ ਐਗਜ਼ੀਬਿਸ਼ਨ ਖੁੱਲ੍ਹ ਚੁੱਕੀ ਹੈਗੀ ਆ। ਅਤੇ ਤੁਸੀਂ ਵੀ ਸਰੋਤਿਓ ਜਿਹੜੇ ਆ, ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਆ, ਦੇਖਣ ਵਾਲੇ ਸੁਣਨ ਵਾਲੇ ਜਿਹੜੇ ਵੀ ਆ, ਜਿਹੜੇ ਫਰੈਜ਼ਨੋ ਦੇ ਇਰਦ ਗਿਰਦ ਹੈਗੇ ਆ ਕੇ ਇਹ ਜਿਹੜੀਆਂ ਆ ਨੁਮਾਇਸ਼ ਹੈਗੀ ਹੈ ਲੱਗੀ ਹੋਈ, ਐਗਜ਼ੀਬਿਸ਼ਨ ਜਿਹੜੀ ਲੱਗੀ ਆ, ਉਸ ਨੂੰ ਆ ਕੇ ਜਿਹੜਾ ਉਹ ਤੁਸੀਂ ਦੇਖ ਸਕਦੇ ਆ। ਐਡਰੈਸ ਜਿਹੜਾ ਆ ਉਹ ਪੰਜਾਬੀ ਰੇਡੀਓ USA ਦਾ ਫਰੈਜ਼ਨੋ ਸਟੂਡੀਓ ਦਾ ਐਡਰੈਸ ਹੀ ਹੈਗਾ ਇਸ ਦੇ ਲਈ 2125 ਨਾਰਥ ਬਾਰਟਨ ਐਵੀਨਿਊ B ਐਜ਼ ਇਨ ਬॉय। ਇੱਥੇ ਆ ਕੇ ਜਿਹੜੀ ਐਗਜ਼ੀਬਿਸ਼ਨ ਆ ਉਸ ਦਾ ਤੁਸੀਂ ਆਨੰਦ ਮਾਣ ਸਕਦੇ। ਬਹੁਤ ਹੀ ਖੂਬਸੂਰਤ ਤਸਵੀਰਾਂ ਜਿਹੜੀਆਂ ਤੁਹਾਨੂੰ ਇਹਨਾਂ ਪੇਂਟਿੰਗਸ ਦੇ ਜਿਹੜੇ ਇੱਥੇ ਲਾਈਆਂ ਹੋਈਆਂ ਐਗਜ਼ੀਬਿਸ਼ਨ ਦੇ ਵਿੱਚ ਉਹ ਦੇਖਣ ਨੂੰ ਮਿਲਣਗੀਆਂ। ਅਤੇ ਹਰ ਇੱਕ ਪੇਂਟਿੰਗ ਦਾ ਬਹੁਤ ਵੱਡਮੁੱਲਾ ਇਤਿਹਾਸ ਉਸ ਦੇ ਨਾਲ ਜਿਹੜਾ ਆ, ਉਹ ਕਿਉਂ ਪੇਂਟਿੰਗ ਬਣਾਈ, ਕੀ ਇੱਕ ਅਹਿਮ ਘਟਨਾ ਸੀਗੀ ਉਸ ਦੇ ਵਿੱਚ, ਉਹ ਜਿਹੜੀ ਇਸ ਚੀਜ਼ ਦੇ ਵਿੱਚ ਜਿਹੜੀ ਉਹ ਪੇਸ਼ ਕੀਤੀ ਗਈ ਹੈਗੀ ਆ। ਸੋ ਜ਼ਰੂਰ ਆ ਕੇ ਜਿਹੜਾ ਇਸ ਐਗਜ਼ੀਬਿਸ਼ਨ ਦਾ ਆਨੰਦ ਮਾਣੋ। ਆਉਂਦੇ ਜਿਹੜੇ ਆ ਹੁਣ ਸ਼ਨੀਚਰਵਾਰ ਤੱਕ ਰੋਜ਼ਾਨਾ ਜਿਹੜੇ ਆ ਸਵੇਰੇ 9 ਤੋਂ 6 ਵਜੇ ਦੇ ਦਰਮਿਆਨ ਇਹ ਜਿਹੜੀ ਐਗਜ਼ੀਬਿਸ਼ਨ ਆ ਉਹ ਓਪਨ ਰਹੇਗੀ, ਖੁੱਲ੍ਹੀ ਰਹੇਗੀ। ਤੁਸੀਂ ਆ ਕੇ ਜਿਹੜਾ ਇਸ ਨਾਲ ਲੁਤਫ ਉਠਾ ਸਕਦੇ ਹੋ। ਅਤੇ ਅੱਜ ਜਿਹੜਾ ਬੱਚਿਆਂ ਦਾ ਕੈਂਪ ਦਾ ਪਹਿਲਾ ਦਿਨ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ। ਸਵੇਰੇ 10:30 ਵਜੇ ਤੋਂ ਜਿਹੜੀ ਆ ਕਲਾਸਿਸ ਆ ਉਹ ਜਿਹੜੇ ਕੈਂਪ ਦੀਆਂ ਜਿਹੜੇ 2 ਗਰੁੱਪ ਬਣੇ, ਇੱਕ ਸਵੇਰੇ ਅਤੇ ਇੱਕ ਜਿਹੜਾ ਉਹ ਦੁਪਹਿਰ ਨੂੰ। ਸੋ ਪਹਿਲੇ ਕੈਂਪ ਦੇ ਜਿਹੜੇ ਪਹਿਲੇ ਦਿਨ ਦਾ ਪਹਿਲਾ ਗਰੁੱਪ ਜਿਹੜਾ ਉਹ ਅੱਜ ਸਵੇਰੇ 10:30 ਵਜੇ ਉਸ ਦੀ ਵੀ ਆਰੰਭਤਾ ਹੋਵੇਗੀ। ਜੀ, ਸੋ ਬਿਲਕੁਲ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ, ਜੇ ਨਹੀਂ ਵੀ ਉਹਨੀ ਕੈਂਪ ਲਾਉਣਾ, ਪੂਰੇ ਪਰਿਵਾਰਾਂ ਸਮੇਤ, ਕਿਉਂਕਿ ਇੰਨਾ ਵਧੀਆ ਜਿਹੜੀਆਂ ਪੇਂਟਿੰਗਸ ਆ ਉਹਦੇ 'ਚ ਸਿੱਖਾਂ ਦਾ ਕਰੈਕਟਰ ਦੱਸਿਆ ਗਿਆ ਵੀ 18ਵੀਂ ਸਦੀ 'ਚ ਸਿੱਖਾਂ ਦਾ ਕਰੈਕਟਰ ਕਿੱਦਾਂ ਦਾ ਸੀ ਅਤੇ ਅੱਜ ਦੀ ਡੇਟ 'ਚ ਸਾਡਾ ਕਰੈਕਟਰ ਜਿਹੜਾ ਕਿੱਦਾਂ ਦਾ ਆ। ਸੋ ਇਹ ਬਹੁਤ ਹੀ ਵਧੀਆ ਹਿਸਟਰੀ ਦੇ ਲੈਸਨ ਆ। ਬਹੁਤ ਈਵਨ ਮੇਰੀ ਏਜ ਦੇ ਗਰੁੱਪ ਦੇ ਜਿਹੜੇ ਲੋਕ ਆ, ਉਹਨਾਂ ਨੂੰ ਵੀ ਇਹ ਨਾ ਉੱਥੇ ਪੜ੍ਹਾਇਆ ਗਿਆ, ਨਾ ਦੱਸਿਆ ਗਿਆ, ਨਾ ਇੱਦਾਂ ਦੀਆਂ ਬੁੱਕਸ ਮਿਲੀਆਂ। ਸੋ ਬਹੁਤ ਹੀ ਵਧੀਆ ਜਿਹੜਾ ਕੰਮ ਆ ਇਹ ਕੀਤਾ ਗਿਆ। ਸੋ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਜਦੋਂ ਵੱਖ-ਵੱਖ ਸ਼ੋਜ਼ ਹੁੰਦੇ ਆ, ਲੋਕ ਕਹਿੰਦੇ ਵੀ ਦੇਖੋ ਜੀ ਇੰਨਾ ਕੁਛ ਗਲਤ ਵਾਪਰ ਰਿਹਾ, ਉੱਥੇ ਗੰਦਮੰਦ TV 'ਤੇ ਆ ਰਿਹਾ, ਇੱਥੇ ਰੇਡੀਓ 'ਤੇ ਆ ਰਿਹਾ। ਸੋ ਜਦੋਂ ਵਧੀਆ ਚੀਜ਼ ਆਉਂਦੀ ਆ ਉਹਨੂੰ ਜ਼ਰੂਰ ਜਾ ਕੇ ਦੇਖੋ ਜ਼ਰੂਰ। ਜੀ ਬਿਲਕੁਲ। ਸੋ ਤੁਸੀਂ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਹੈ, ਤੁਸੀਂ ਜ਼ਰੂਰ ਆ ਕੇ ਇਸ ਨੂੰ ਦੇਖੋ, ਬੱਚਿਆਂ ਨੂੰ ਜਿਹੜਾ ਉਹ ਜ਼ਰੂਰ ਦਿਖਾਓ। ਆਪਾਂ ਕੱਲ੍ਹ ਦੇਖ ਰਹੇ ਸੀ ਹਰਜੋਤ ਸਿੰਘ ਜੀ, ਕੁਛ ਜਿਹੜੇ ਬੱਚੇ ਅਤੇ ਜਿਹੜੇ ਮਾਪੇ ਆਏ ਸੀਗੇ। ਸੋ ਮਾਪੇ ਕਿਉਂਕਿ ਜਿਹੜੀ ਹਿਸਟਰੀ ਲਿਖੀ ਸੀਗੀ ਨਾਲ ਉਹ ਸਮਝਾ ਰਹੇ ਸੀਗੇ, ਉਹਨਾਂ ਨੂੰ ਬੱਚਿਆਂ ਨੂੰ ਜਿਹੜਾ ਉਹ ਦੱਸ ਰਹੇ ਸੀਗੇ। ਸੋ ਇਹ ਬਹੁਤ ਵਧੀਆ ਇੱਕ ਸਿੱਖਿਆ ਦਾ ਕੇਂਦਰ ਜਿਹੜਾ ਉਹ ਬਣਦਾ ਹੈਗਾ ਆ। ਪੰਜਾਬੀ ਵਿਰਸਾ, ਸਿੱਖ ਵਿਰਸਾ, ਸਿੱਖ ਹਿਸਟਰੀ, ਕਿੱਦਾਂ ਦੇ ਕਿਰਦਾਰ ਸੀਗੇ, ਕੀ ਕੁਛ ਜਿਹੜਾ ਉਹ ਵਾਪਰਿਆ, ਉਸ ਦੀ ਜਿਹੜੀ ਝਲਕ ਆ ਇਹ ਇਸ ਦੇ ਵਿੱਚ, ਇਸ ਐਗਜ਼ੀਬਿਸ਼ਨ ਦੇ ਵਿੱਚ ਤੁਹਾਨੂੰ ਦੇਖਣ ਨੂੰ ਜਿਹੜੀ ਉਹ ਮਿਲੂਗੀ। ਸੋ ਸਰਦਾਰ ਪਰਮ ਸਿੰਘ ਜਿਹੜੇ ਆਰਟਿਸਟ ਹੈਗੇ ਆ ਉਹਨਾਂ ਦੇ ਦੁਆਰਾ। ਸੋ ਜੇ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰਨਾ ਚਾਹੁੰਦੇ ਹੋ ਤਾਂ ਪਰਮ ਸਿੰਘ ਪੇਂਟਿੰਗਸ ਕਰਕੇ ਜਿਹੜਾ ਇਹਨਾਂ ਦਾ ਪੇਜ ਹੈਗਾ। ਫੇਸਬੁੱਕ ਦੇ ਉੱਤੇ ਵੀ ਸੇਮ ਨਾਮ ਦੇ ਉੱਤੇ, ਉੱਥੇ ਵੀ ਉਹਨਾਂ ਨੇ ਕੁਛ ਤਸਵੀਰਾਂ ਜਿਹੜੀਆਂ ਉਹ ਪਾਈਆਂ ਹੋਈਆਂ। ਤੁਸੀਂ ਜ਼ਰੂਰ ਜਾ ਕੇ ਦੇਖੋ, ਅਤੇ ਇਨ ਪਰਸਨ ਦੇਖਣ ਦਾ ਜਿਹੜਾ ਉਹ ਮਜ਼ਾ ਵੱਖਰਾ ਹੁੰਦਾ ਆ, ਅਤੇ ਨਾਲੇ ਤੁਸੀਂ ਫਿਰ ਆਰਟਿਸਟ ਦੇ ਨਾਲ ਗੱਲਬਾਤ ਕਰਨ ਦਾ ਵੀ ਤੁਹਾਨੂੰ ਜਿਹੜਾ ਉਹ ਮੌਕਾ ਮਿਲਦਾ ਆ। ਸੋ ਆਉਂਦੇ ਸ਼ਨੀਚਰਵਾਰ ਤੱਕ ਇਹ ਜਿਹੜਾ ਆ ਐਗਜ਼ੀਬਿਸ਼ਨ ਆ ਉਹ ਰਹੇਗੀ। ਸੋ ਸਮਾਂ ਰਹਿੰਦੇ ਹੋਏ ਜ਼ਰੂਰ ਤੁਸੀਂ ਆਓ। ਫਰੈਜ਼ਨੋ ਦੇ ਵਿੱਚ ਪੰਜਾਬੀ ਰੇਡੀਓ USA ਦੇ ਜਿਹੜਾ ਸਟੂਡੀਓ ਆ 2125 ਨਾਰਥ ਬਾਰਟਨ ਐਵੀਨਿਊ, ਉਸ ਦੌਰਾਨ ਉੱਥੇ ਜਿਹੜੀ ਇਹ ਐਗਜ਼ੀਬਿਸ਼ਨ ਚੱਲ ਰਹੀ ਹੈਗੀ ਆ। ਸੋ ਬਿਲਕੁਲ, ਨਾਲੇ 70% ਦੇ ਕਰੀਬ ਮੈਂ ਦੇਖੀਆਂ ਜਿਹੜੀਆਂ ਪੇਂਟਿੰਗਸ, ਉਹ ਕਿਸੇ ਨੇ ਦੇਖੀਆਂ ਨਹੀਂ, ਪਹਿਲੀ ਵਾਰੀ ਇੱਦਾਂ ਦੀਆਂ ਪੇਂਟਿੰਗਸ ਹੈਗੀਆਂ ਆ। ਕਿਉਂਕਿ ਆਪਾਂ ਦੇਖਦੇ ਹਾਂ ਨਾ ਆਮ ਘਰਾਂ ਦੇ ਵਿੱਚ ਲੱਗੀਆਂ ਹੁੰਦੀਆਂ ਬਹੁਤ। ਸੋ ਟੋਟਲੀ ਨਵੇਂ ਜਿਹੜੇ ਕੌਨਸੈਪਟ ਦੀਆਂ, ਨਵੇਂ ਤਰ੍ਹਾਂ ਦੀਆਂ ਹੈਗੀਆਂ। ਜ਼ਰੂਰ ਦੇਖੋ ਪਰਿਵਾਰਾਂ ਸਮੇਤ ਆ ਕੇ।
ਜੀ ਬਿਲਕੁਲ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਬਾਈਡਨ ਹੋਣਾ ਦੇ ਜਿਹੜਾ ਇਨਫਰਾਸਟ੍ਰਕਚਰ ਬਿੱਲ ਆ ਉਸ ਨੂੰ ਲੈ ਕੇ ਬਾਈਪਾਰਟੀਜ਼ਨ ਜਿਹੜੀ ਸਪੋਰਟ ਆ ਉਸ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਕਹਿੰਦੇ ਅਜੇ ਵੀ ਚੱਲ ਰਹੀਆਂ ਨੇ। ਜਿਹੜੇ ਕੁਛ ਰਿਪਬਲਿਕਨ ਪਾਰਟੀ ਦੇ ਸੈਨੇਟਰ ਅਤੇ ਕੁਛ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਸੈਨੇਟਰ ਆ ਆਪਸ 'ਚ ਮਿਲ ਕੇ 580 ਬਿਲੀਅਨ ਡਾਲਰ ਦਾ ਜਿਹੜਾ ਇਹ ਨਵਾਂ ਢਾਂਚੇ ਦਾ ਜਿਹੜਾ ਇਹ ਬਿੱਲ ਹੈਗਾ ਆ, ਨਿਊ ਇਨਫਰਾਸਟ੍ਰਕਚਰ ਸਪੈਂਡਿੰਗ ਆ, ਉਸ ਨੂੰ ਲੈ ਕੇ ਜਿਹੜੇ ਆ ਉਹ ਕੰਮਕਾਰ ਕਰ ਰਹੇ ਹੈਗੇ ਆ। ਸੋ ਇਸ ਦੇ ਨਾਲ ਹੀ ਇੱਕ ਜੁੜੀ ਖਬਰ ਇਹ ਵੀ ਸੁਣਨ ਨੂੰ ਮਿਲ ਰਹੀ ਆ, ਕਹਿੰਦੇ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਉਹ ਮਿਚ ਮਕੌਨਲ ਦੇ ਉੱਤੇ ਦਬਾਅ ਪਾ ਰਹੇ ਆ ਵੀ ਜਿਹੜੇ GOP ਵਾਲੇ ਆ ਉਹ ਕਿਸੇ ਵੀ ਤਰੀਕੇ ਦੀ ਬਾਈਪਾਰਟੀਜ਼ਨ ਗੱਲਬਾਤ ਕਰਨੀ ਡੈਮੋਕ੍ਰੇਟਸ ਦੇ ਨਾਲ ਬੰਦ ਕਰਨ। ਕਹਿੰਦੇ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਇਹਨਾਂ ਦੀ ਆਪਣੀ ਖੁਦ ਦੀ ਮੈਜੋਰਟੀ ਜਿਹੜੀ ਉਹ ਨਹੀਂ ਆ ਜਾਂਦੀ। ਸੋ ਕਹਿੰਦੇ ਵੀ ਹੁਣ ਆਪਾਂ ਕੰਮ ਨਹੀਂ ਕਰਨਾ, ਅਤੇ ਬਾਅਦ ਦੇ ਵਿੱਚ ਜਦੋਂ ਆ ਗਏ ਤਾਂ ਫਿਰ ਤਾਂ ਓਬਵੀਅਸਲੀ ਗੱਲ ਆ ਵੀ ਅੜਿੱਕਾ ਜਿਹੜਾ ਉਹ ਆਪਾਂ ਡਾਉਣਾ ਹੀ ਡਾਉਣਾ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਉੱਦਾਂ ਡੈਮੋਕ੍ਰੇਟਸ ਦੇ ਕੋਲ ਰੀਕਨਸੀਲੀਏਸ਼ਨ ਦਾ ਇੱਕ ਜਿਹੜਾ ਰਸਤਾ ਹੈਗਾ ਆ, ਜੇ ਬਿਲਕੁਲ ਹੀ GOP ਨੂੰ ਬਾਈਪਾਸ ਕਰਕੇ ਇਸ ਆਪਣੇ ਬਿੱਲਸ ਆ ਉਸ ਨੂੰ ਸਿੰਪਲ ਮੈਜੋਰਟੀ ਦੇ ਨਾਲ ਪਾਸ ਕਰਵਾਉਣਾ ਚਾਹੁੰਦੇ ਨੇ। ਪਰ ਉਸ ਦੇ ਲਈ ਇਹਨਾਂ ਨੂੰ ਜਿਹੜੀ ਕ੍ਰਿਸਟਨ ਸਿਨੇਮਾ ਐਰੀਜ਼ੋਨਾ ਤੋਂ ਡੈਮੋਕ੍ਰੇਟ ਅਤੇ ਵੈਸਟ ਵਰਜੀਨੀਆ ਦੇ ਜਿਹੜੇ ਜੋ ਮੈਂਸ਼ਨ ਆ ਉਹਨਾਂ ਦੇ ਵੀ ਸਾਥ ਦੀ ਜਿਹੜੀ ਉਹ ਜ਼ਰੂਰਤ ਰਹੇਗੀ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਇਹਨਾਂ ਦੋਨਾਂ ਨੇ ਡੈਮੋਕ੍ਰੇਟਸ ਦੇ ਏਜੰਡੇ ਤੋਂ ਬਾਗੀ ਹੋ ਕੇ ਵੀ ਜਿਹੜੀਆਂ ਗੱਲਾਂ ਆ ਉਹ ਕੀਤੀਆਂ ਸੀਗੀਆਂ। ਸੋ ਲੈਜਿਸਲੇਸ਼ਨ ਕਹਿੰਦੇ ਵੀ ਇਹ ਰਿਲੀਜ਼ ਜਲਦ ਹੀ ਇਹ ਜਿਹੜੇ ਬਾਈਪਾਰਟੀਜ਼ਨ ਸੈਨੇਟਰਸ ਆ ਉਸ ਐਫਰਟ ਦੇ ਨਾਲ ਜਿਹੜਾ ਉਹ ਪਾਸ ਕਰਨ ਦੀ ਕੋਸ਼ਿਸ਼ ਰਿਲੀਜ਼ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਦੱਸਦੇ ਜਾਈਏ ਵੀ ਇਹ ਜਿਹੜੇ ਬਾਈਪਾਰਟੀਜ਼ਨ ਜਿਹੜਾ ਐਫਰਟ ਚੱਲ ਰਿਹਾ ਇਸ ਦੇ ਵਿੱਚ ਮਹਿਜ 5 ਜਿਹੜੇ ਰਿਪਬਲਿਕਨਸ ਆ ਉਹਨਾਂ ਦਾ ਸਾਥ ਇਹਨਾਂ ਨੂੰ ਮਿਲ ਰਿਹਾ ਹੈਗਾ ਆ। ਘੱਟੋ ਘੱਟ ਜਿਹੜੇ 10 ਰਿਪਬਲਿਕਨਸ ਦਾ ਸਾਥ ਇਹਨਾਂ ਨੂੰ ਚਾਹੀਦਾ ਹੋਊਗਾ ਜੇ ਫਿਲਾਬਸਟਰ ਤੋਂ ਆਪਣੇ ਇਹਨਾਂ ਨੇ ਬਿੱਲ ਨੂੰ ਜਿਹੜਾ ਉਹ ਬਚਾਉਣਾ ਹੈਗਾ ਆ। ਸੋ ਬਾਕੀ ਜਿਹੜੇ ਰਿਪਬਲਿਕਨਸ ਆ ਕੀ ਉਹ ਸਾਥ ਦੇਣਗੇ ਇਹ ਜਿਹੜਾ ਉਹ ਦੇਖਣਾ ਹੋਊਗਾ। ਉੱਦਾਂ ਸੈਨੇਟਰ ਰੌਬ ਪੋਰਟਮੈਨ ਜਿਹੜੇ ਓਹਾਇਓ ਤੋਂ ਆ, ਜਿਹੜੇ GOP ਦੇ ਵੱਲੋਂ ਜਿਹੜੇ ਮੇਨ ਨੈਗੋਸ਼ੀਏਟਰ ਹੈਗੇ ਆ, ਉਹਨਾਂ ਨੇ ਅੱਜ ਕਿਹਾ ਵੀ ਅਸੀਂ 90% ਤੱਕ ਕੰਮ ਜਿਹੜਾ ਆ ਉਹ ਤਕਰੀਬਨ ਕਰ ਲਿਆ ਆ। ਸੋ ਹਾਥੀ ਲੰਘ ਗਿਆ ਆ, ਪੂੰਛ ਜਿਹੜੀ ਇਸ ਟਾਈਮ ਜਿਹੜੀ ਉਹ ਫਸੀ ਕਹਿ ਸਕਦੇ ਆ ਵੀ ਹੈਗੀ ਆ ਇਹਨਾਂ ਦੇ ਕਹਿਣ ਦੇ ਮੁਤਾਬਿਕ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇੱਧਰ ਜਿਹੜਾ ਉਹ ਕੀ ਬਣਦਾ ਹੈਗਾ ਆ। ਸੋ ਆਲਰੇਡੀ ਰਿਪਬਲਿਕਨਸ ਨੇ ਇਸ ਫਰੇਮਵਰਕ ਨੂੰ ਪਹਿਲਾਂ ਜਿਹੜਾ ਇੱਕ ਸੈਨੇਟ ਦੇ ਵਿੱਚ ਲਿਆਂਦਾ ਗਿਆ ਸੀਗਾ ਉਸ ਨੂੰ ਇਹਨਾਂ ਨੇ ਰੋਕ ਦਿੱਤਾ ਸੀਗਾ, ਅਗੇਂਸਟ ਜਿਹੜਾ ਇਸ 'ਤੇ ਵੋਟ ਪਾਈ ਸੀਗੀ। ਸੋ ਹੁਣ ਕਾਫੀ ਪੇਚੀਦਾ ਜਿਹੜਾ ਮਸਲਾ ਆ ਦੋਨਾਂ ਪਾਰਟੀਆਂ ਦੇ ਦਰਮਿਆਨ ਜਿਹੜਾ ਉਹ ਬਣਿਆ ਪਿਆ ਹੈਗਾ ਆ। ਅਗਲੀ ਖਬਰ ਇਰਾਕ ਦੇ ਸੰਬੰਧ ਦੇ ਵਿੱਚ ਆ। ਅੱਜ ਪ੍ਰੈਜ਼ੀਡੈਂਟ ਬਾਈਡਨ ਤੇ ਇਰਾਕ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਦੋਨੋਂ ਜਾਣੇ ਉਹ ਅਨਾਊਂਸ ਕਰਨ ਜਾ ਰਹੇ ਆ ਵੀ ਜਿਹੜਾ US ਦਾ ਕੰਬੈਟ ਮਿਸ਼ਨ ਸੀਗਾ ਇਰਾਕ ਦੇ ਵਿੱਚ ਉਹ ਐਂਡ ਹੋਣ ਜਾ ਰਿਹਾ ਇਸ ਸਾਲ ਦੇ ਅਖੀਰ ਤੱਕ। ਸੋ ਸਾਰਿਆਂ ਨੂੰ ਪਤਾ ਵੀ ਇਰਾਕ ਦੇ ਵਿੱਚ ਵੀ ਜਿਹੜੀ ਲੜਾਈ ਆ ਉਹ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਹੈਗੀ ਆ, ਅਤੇ ਹਜੇ ਵੀ ਇਰਾਕ ਦੇ ਵਿੱਚ 2500 ਦੇ ਕਰੀਬ US ਦੇ ਟਰੂਪਸ ਹੈਗੇ ਆ, 900 ਦੇ ਕਰੀਬ ਜਿਹੜੇ ਸੀਰੀਆ ਦੇ ਵਿੱਚ ਆ। ਪਿਛਲੇ ਸਾਲ ਇਰਾਕ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਇੱਕ ਮਤਾ ਪਾਇਆ ਸੀ ਵੀ ਅਮਰੀਕਾ ਵਾਲਿਆਂ ਨੂੰ ਇੱਥੋਂ ਨਿਕਲ ਜਾਣਾ ਚਾਹੀਦਾ। ਉਸ ਟਾਈਮ ਦੇ ਉੱਤੇ ਜਦੋਂ ਜਿਹੜਾ ਇੱਕ ਈਰਾਨ ਦਾ ਜਨਰਲ ਸੀਗਾ ਉਸ ਨੂੰ ਡਰੋਨ ਦੇ ਨਾਲ ਜਿਹੜਾ ਆ ਉੱਥੇ ਦੇ ਏਅਰਪੋਰਟ 'ਤੇ ਅਮਰੀਕਨ ਟਰੂਪਸ ਵੱਲੋਂ ਮਾਰਿਆ ਗਿਆ ਸੀਗਾ, ਜਨਰਲ ਕਾਸਮ ਸੁਲੇਮਾਨੀ। ਸੋ ਇਹ ਜਿਹੜੀ ਆ ਅੱਜ ਪ੍ਰੈਜ਼ੀਡੈਂਟ ਬਾਈਡਨ ਅਤੇ ਇਰਾਕ ਦੇ ਪ੍ਰਾਈਮ ਮਿਨਿਸਟਰ ਦੋਨੋਂ ਜਿਹੜੇ ਵਾਈਟ ਹਾਊਸ 'ਚ ਇਕੱਠੇ ਪ੍ਰੈਸ ਕਾਨਫਰੰਸ ਕਰਨਗੇ ਅਤੇ ਉਸ ਟਾਈਮ ਦੇ ਉੱਤੇ ਅਨਾਊਂਸ ਕਰਨਗੇ ਵੀ 20 ਸਾਲਾਂ ਤੋਂ ਜਿਹੜੀ ਪਹਿਲਾਂ ਅਫਗਾਨਿਸਤਾਨ 'ਚ ਵੀ ਲੜਾਈ ਚੱਲ ਰਹੀ ਸੀ ਇਸੇ ਤਰ੍ਹਾਂ ਇਰਾਕ ਦੇ ਵਿੱਚ ਵੀ ਆ, ਸੋ ਉਸ ਨੂੰ ਪੂਰੀ ਤਰ੍ਹਾਂ ਉਹ ਖਤਮ ਕਰਨ ਜਾ ਰਹੇ ਹਨ ਜੀ। ਅਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੱਸ ਜਾਈਏ ਰਾਸ਼ਟਰਪਤੀ ਜਿਹੜੇ ਬਾਈਡਨ ਆ ਉਹਨਾਂ ਦੇ ਉੱਤੇ ਲਗਾਤਾਰ ਦਬਾਅ ਜਿਹੜਾ ਹੁਣ ਵੱਧ ਰਿਹਾ ਹੈਗਾ ਆ, ਖਾਸ ਕਰਕੇ ਜਿਹੜੇ ਇਮੀਗ੍ਰੇਸ਼ਨ ਦੇ ਮਸਲੇ ਆ ਉਸ ਨੂੰ ਲੈ ਕੇ। ਅੱਜ ਕਹਿੰਦੇ ਆ ਵੀ ਇੱਕ ਬਹੁਤ ਹੀ ਵੱਡੀ ਜਿਹੜੀ ਹਿਸਪੈਨਿਕ ਜਿਹੜੇ ਆ ਉਹ ਆਰਗੇਨਾਈਜੇਸ਼ਨ ਜਿਹੜੀ ਇਮੀਗਰੈਂਟਸ ਦੇ ਲਈ ਜਾਂ ਅਸਾਈਲਮ ਸੀਕਰਸ ਦੇ ਲਈ ਹੈਗੀ ਆ ਉਹਦੇ ਨਾਲ ਜਿਹੜੀ ਅੱਜ ਮੁਲਾਕਾਤ ਕਰਨ ਜਾ ਰਹੇ ਆ। ਲਟੀਨੋ ਐਡਵੋਕੇਸੀ ਆਰਗੇਨਾਈਜੇਸ਼ਨ ਯੂਨੀਡੋਸ US ਕਰਕੇ ਜਿਹੜੀ ਹੈਗੀ ਆ ਉਸ ਦੇ ਨਾਲ ਜਿਹੜੀ ਇਹ ਗੱਲਬਾਤ ਕਰਨਗੇ। ਕਹਿੰਦੇ ਵੀ ਇਹਨਾਂ ਨੇ ਜਿਹੜੇ ਚੁਣਾਵੀ ਵਾਅਦੇ ਕੀਤੇ ਸੀਗੇ ਖਾਸ ਕਰਕੇ ਜਿਹੜੇ ਅਸਾਈਲਮ ਸੀਕਰ ਜਾਂ ਮਾਈਗਰੈਂਟਸ ਆ
ਉਹਨਾਂ ਨੂੰ ਲੈ ਕੇ ਕਾਫੀ ਦਬਾਅ ਬਣਾ ਰਿਹਾ। ਟਾਈਟਲ 42 ਦੇ ਅਧੀਨ ਅਜੇ ਵੀ ਪਬਲਿਕ ਹੈਲਥ ਸੇਫਟੀ ਦੇ ਕਰਕੇ ਕਹਿੰਦੇ ਆ ਵੀ ਲੋਕਾਂ ਨੂੰ ਅਸਾਈਲਮ ਦੇ ਤੌਰ ਦੇ ਉੱਤੇ ਆਉਣ ਦੇ ਵਿੱਚ ਕਾਫੀ ਮੁਸ਼ਕਿਲਾਂ ਜਿਹੜੀਆਂ ਉਹ ਆ ਰਹੀਆਂ ਨੇ। ਅਤੇ ਨਾਲ ਹੀ ਕਹਿੰਦੇ ਆ ਵੀ ਐਟਲੀਸਟ ਅਨਪ੍ਰੈਸੀਡੈਂਟਡ ਨੰਬਰਸ ਜਿਹੜੇ ਉਹ ਦੇਖੇ ਜਾ ਰਹੇ ਆ। 6000 ਤੋਂ ਵੱਧ ਲੋਕ ਐਵਰੀ ਡੇ ਜਿਹੜੇ ਸਦਰਨ ਬਾਰਡਰ ਦੇ ਉੱਤੇ ਜਿਹੜੀ ਕਹਿ ਲਓ ਵੀ ਅਸਾਈਲਮ ਦੀ ਭਾਲ ਦੇ ਵਿੱਚ ਜਿਹੜੇ ਉਹ ਆ ਰਹੇ ਨੇ। ਇੰਨੇ ਐਨਕਾਊਂਟਰਸ ਐਵਰੀ ਡੇ ਜਿਹੜੇ ਬਾਰਡਰ ਪੈਟਰੋਲ ਦੇ ਨਾਲ ਇਹਨਾਂ ਦੇ ਹੋ ਰਹੇ ਨੇ। ਉੱਧਰ ਕਹਿੰਦੇ ਵੀ ਜਿਹੜੇ 11 ਮਿਲੀਅਨ ਲੋਕਾਂ ਨੂੰ ਪੱਕੇ ਕਰਨ ਦੀ ਜਿਹੜੀ ਇਹਨਾਂ ਨੇ ਗੱਲ ਪਹਿਲੋਂ ਆਖੀ ਸੀ, ਉਸ ਦੇ ਵਿੱਚ ਵੀ ਜਿਹੜੀ ਇਹਨਾਂ ਦੀ ਗੱਲ ਅੱਗੇ ਕਿਸੇ ਪਾਸੇ ਵੀ ਜਿਹੜੀ ਉਹ ਵਧੀ ਨਹੀਂ। ਇਸ ਦੇ ਚੱਲਦਿਆਂ ਕਹਿੰਦੇ ਡਾਕਾ ਦੇ ਜਿਹੜੇ ਲੋਕ ਸੀਗੇ 6 ਤੋਂ 8 ਲੱਖ ਜਿਹੜੇ ਦੱਸੇ ਜਾਂਦੇ ਆ, ਉਹਨਾਂ ਦੇ ਲਈ ਵੀ ਮੁਸ਼ਕਿਲਾਂ ਜਿਹੜੀਆਂ ਆਈਆਂ। ਉਹਨਾਂ ਨੂੰ ਤਾਂ ਚਲੋ ਰੀਨਿਊਅਲ ਦਾ ਇਹਨਾਂ ਨੇ ਚਾਂਸ ਦਿੱਤਾ ਆ, ਪਰ ਜਿਹੜੇ ਇੱਕ ਫੈਡਰਲ ਜੱਜ ਨੇ ਟੈਕਸਸ ਦੇ ਵਿੱਚ ਕਹਿ ਹੀ ਦਿੱਤਾ ਵੀ ਡਾਕਾ ਦੀਆਂ ਨਵੀਆਂ ਐਪਲੀਕੇਸ਼ਨਸ ਆ ਉਹਨਾਂ ਨੂੰ ਅਸੀਂ ਜਿਹੜੀਆਂ ਹੁਣ ਨਹੀਂ ਲਵਾਂਗੇ। ਉਸ ਨੂੰ ਲੈ ਕੇ ਵੀ ਇਹਨਾਂ ਉੱਤੇ ਕਾਫੀ ਜ਼ਿਆਦਾ ਦਬਾਅ ਰਹੇਗਾ। ਸੋ ਇਹ ਇੱਕ ਕਾਫੀ ਜਿਹੜੇ ਚੌਂਸ਼ਪੇਰੂ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਬਾਈਡਨ ਪ੍ਰਸ਼ਾਸਨ ਤੇ ਖੁਦ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਘਿਰਦੇ ਜਾ ਰਹੇ ਆ। ਜੀ, ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਡਾਕਾ ਦੇ ਜਿਹੜੇ ਲੋਕ ਆ ਉਹਨਾਂ ਵੱਲੋਂ ਕੀਤੇ ਗਏ ਆ, ਕਿਉਂਕਿ ਇੱਕ ਜੱਜ ਨੇ ਬਲੌਕ ਕਰ ਦਿੱਤਾ ਸੀ ਡਾਕਾ ਦੀਆਂ ਵੀ ਨਵੀਆਂ ਐਪਲੀਕੇਸ਼ਨਾਂ ਨਹੀਂ ਲੈਣੀਆਂ, ਪ੍ਰੋਸੈਸ ਨਹੀਂ ਕਰਨਾ। ਜਿਹੜਾ ਅੱਜ ਸੈਨੋਜ਼ੇ ਦੇ ਵਿੱਚ ਵੀ ਬਹੁਤ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ। ਤੇ ਦੂਸਰੇ ਪਾਸੇ ਜਿਹੜੇ ਬੱਚੇ ਆ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ। ਜਦੋਂ ਪ੍ਰੈਜ਼ੀਡੈਂਟ ਟਰੰਪ ਸੀ ਉਸ ਟਾਈਮ ਤੇ ਬੜੀ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਬਦਨਾਮੀ ਕੀਤੀ ਸੀ, ਦੇਖੋ ਜੀ ਬੱਚਿਆਂ ਨੂੰ ਕੇਜਸ ਦੇ ਵਿੱਚ ਰੱਖਿਆ ਜਾ ਰਿਹਾ ਆ, ਕਿਸੇ ਤਰ੍ਹਾਂ ਦੀ ਸਹੂਲਤ ਨਹੀਂ। ਸੋ ਐਗਜ਼ੈਕਟਲੀ ਸੇਮ ਥਿੰਗ ਹੈਪਨ ਹੋ ਰਿਹਾ ਰਾਈਟ ਨਾਓ। ਸੇਮ ਥਿੰਗ ਨਹੀਂ ਹੈਪਨ ਹੋ ਰਿਹਾ, ਇਹ ਤੋਂ ਵੀ ਵੱਧ ਕੇ ਹੋ ਰਿਹਾ। ਕਹਿੰਦੇ ਵੀ ਇੱਕ ਲਾਅ ਪਾਸ ਕੀਤਾ ਗਿਆ ਸੀ ਬੱਚਿਆਂ ਨੂੰ 72 ਘੰਟੇ ਦੇ ਵਿੱਚ ਛੱਡਿਆ ਜਾਊਗਾ, ਪਰ ਇਹ ਕੁਛ ਨਹੀਂ ਵਾਪਰਿਆ। ਬਲਕਿ ਹੋਇਆ ਕੀ ਆ ਵੀ ਜਿਹੜੇ ਬੱਚੇ ਆ ਉਹ CBP ਜਿਹੜਾ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਆ ਉਹਨਾਂ ਵੱਲੋਂ ਇੱਕ ਮਿਲਟਰੀ ਬੇਸਿਸ ਜਿਹੜੇ ਆ ਉਹਨਾਂ ਦੇ ਵਿੱਚ ਰੱਖੇ ਗਏ ਆ, ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੈਗੇ ਆ ਇਸ ਟਾਈਮ ਦੇ ਉੱਤੇ। ਸੋ ਇਸ ਕਰਕੇ ਜਿਹੜੇ ਜਿਹੜੇ ਲੋਕਾਂ ਨੂੰ ਆਸ ਸੀ ਪ੍ਰੈਜ਼ੀਡੈਂਟ ਬਾਈਡਨ ਤੋਂ ਪਈ ਜਿਹੜੇ ਇੱਦਾਂ ਦੇ ਲੋਕ ਆ ਬਾਰਡਰ ਕ੍ਰਾਸ ਕਰਕੇ ਆਏ ਆ, ਬੱਚੇ ਆ ਜਾਂ ਕੋਈ ਵਾਇਲੈਂਸ ਦਾ ਸ਼ਿਕਾਰ ਆ, ਵੀ ਉਹਨਾਂ ਦੇ ਉੱਤੇ ਤੁਸੀਂ ਕੋਈ ਨਾ ਕੋਈ ਐਕਸ਼ਨ ਲਓਗੇ। ਨਾਲ ਪਾਥ ਟੂ ਜਿਹੜਾ ਸਿਟੀਜ਼ਨਸ਼ਿਪ ਹੈਗਾ ਆ, ਮਿਲੀਅਨਸ ਆਫ ਲੋਕ ਜਿਹੜੇ USA ਦੇ ਵਿੱਚ ਪਿਛਲੇ ਕਿੰਨੇ ਸਾਲਾਂ ਤੋਂ ਜਿਹੜੇ ਆ ਅਨਡਾਕੂਮੈਂਟਡ ਹੈਗੇ, ਕੰਮ ਵੀ ਕਰਦੇ ਹੈਗੇ, ਉਹਨਾਂ ਨੂੰ ਤੁਸੀਂ ਜਿਹੜਾ ਆ ਇੱਕ ਤਰ੍ਹਾਂ ਨਾਲ ਸਿਟੀਜ਼ਨਸ਼ਿਪ ਕਿਸ ਤਰ੍ਹਾਂ ਦਓਗੇ। ਪਰ ਇਹ ਦੇਖੋ ਹੁਣ ਪ੍ਰੈਸ਼ਰ ਤਾਂ ਬਹੁਤ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਆ। ਦੂਸਰੇ ਪਾਸੇ ਜਿਹੜੀ ਕਮਲਾ ਹੈਰਿਸ ਆ ਵਾਈਸ ਪ੍ਰੈਜ਼ੀਡੈਂਟ, ਉਹਨਾਂ ਦੇ ਉੱਤੇ ਵੀ ਕਾਫੀ ਲੋਕ ਹੁਣ ਗੁੱਸੇ ਹੈਗੇ ਆ ਵੀ ਕਿਸ ਤਰ੍ਹਾਂ ਉਹਨਾਂ ਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਅਪੁਆਇੰਟ ਕੀਤਾ ਸੀ ਵੀ ਜਿਹੜੀ ਬਾਰਡਰ ਤੇ ਕ੍ਰਾਈਸਿਸ ਆ ਉਹਨੂੰ ਕੰਟਰੋਲ ਕਰੋ, ਤੇ ਉਹ ਵੀ ਉਹਨਾਂ ਨੇ ਉਹਦੇ ਤੇ ਕੁਛ ਨਹੀਂ ਕੀਤਾ ਹੈਗਾ। ਸੋ ਇਹ ਮੈਨੂੰ ਲੱਗਦਾ ਵੀ ਹੁਣ ਇਨਫਰਾਸਟ੍ਰਕਚਰ ਤੋਂ ਬਾਅਦ ਇਹ ਇੱਕ ਮੁੱਦਾ ਜਿਹੜਾ ਆ ਬਹੁਤ ਵੱਡਾ ਬਣਦਾ ਜਾ ਰਿਹਾ। ਕੁਛ ਜਿਹੜੇ ਲੋਕ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਨਾਲ ਮਿਲ ਕੇ ਆਏ ਉਹਨਾਂ ਨੇ ਟਵੀਟ ਜਿਹੜਾ ਉਹ ਕੀਤਾ ਹੈਗਾ ਲੋਰੇਲਾ ਪਰੇਲੀ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਜਿਹੜੀ ਵਾਈਸ ਪ੍ਰੈਜ਼ੀਡੈਂਟ ਹੈਰਿਸ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੇ ਕਹਿੰਦੇ ਇਹ ਦੁਬਾਰਾ ਅਫਰਮ ਕੀਤਾ ਵੀ ਉਹ ਪੂਰੀ ਤਰ੍ਹਾਂ ਕਮਿਟਡ ਨੇ ਜਿਹੜੇ ਸਿਟੀਜ਼ਨਸ਼ਿਪ ਨੂੰ ਪਾਸ ਕਰਨ ਦੇ ਲਈ। ਜਿਹੜੇ ਰੀਕਨਸੀਲੀਏਸ਼ਨ ਬਿੱਲ ਦੀ ਆਪਾਂ ਕੁਝ ਸਮਾਂ ਪਹਿਲਾਂ ਗੱਲ ਕੀਤੀ ਹੈ ਵੀ ਉਸ ਦੇ ਤਹਿਤ ਇਸ ਨੂੰ ਵੀ ਜਿਹੜਾ ਇਸ ਦੇ ਵਿੱਚ ਐਡ ਕੀਤਾ ਜਾ ਸਕਦਾ। ਕਹਿੰਦੇ ਵੀ 35 ਸਾਲ ਹੋ ਗਏ ਨੇ ਲਾਸਟ ਸਿਟੀਜ਼ਨਸ਼ਿਪ ਬਿੱਲ ਜਿਹੜੇ ਉਹ ਆਏ ਨੂੰ, ਰੀਗਨ ਐਰਾ ਦੇ ਵਿੱਚ ਉਹ ਜਿਹੜਾ ਬਿੱਲ ਆਇਆ ਸੀਗਾ, ਅਤੇ ਹੁਣ ਇਹਨਾਂ ਦੀ ਮੰਗ ਆ ਵੀ ਇਸ ਨੂੰ ਵੀ ਜਿਹੜਾ ਆ ਉਹ ਪਾਸ ਜਿਹੜਾ ਉਹ ਕੀਤਾ ਜਾਵੇ। ਸੋ ਜਿਹੜੀ ਵਾਈਸ ਪ੍ਰੈਜ਼ੀਡੈਂਟ ਆ ਉਸ ਨੂੰ ਕਈ ਜਿਹੜੇ ਕੰਮ ਆ ਉਹ ਸੌਂਪੇ ਹੋਏ ਆ ਪ੍ਰੈਜ਼ੀਡੈਂਟ ਬਾਈਡਨ ਨੇ, ਪਰ ਜਿਹੜੀ ਬੀਬੀ ਹੈਰਿਸ ਆ ਹਾਲ ਦੀ ਘੜੀ ਉਹਨਾਂ ਸਾਰਿਆਂ ਕੰਮਾਂ ਦੇ ਵਿੱਚ ਇੱਦਾਂ ਲੱਗ ਰਿਹਾ ਵੀ ਪਛੜ ਕੇ ਚੱਲ ਰਹੀ ਆ ਜਾਂ ਕੋਈ ਬਹੁਤੀ ਗੂੜੀ ਰਣਨੀਤੀ ਜਿਹੜੀ ਆ ਉਹ ਤਿਆਰ ਹੋ ਰਹੀ ਆ। ਜੀ, ਅਗਲੀ ਖਬਰ ਇੱਕ ਆ ਰਹੀ ਆ ਯੂਨੀਵਰਸਿਟੀ ਆਫ ਵਰਜੀਨੀਆ ਜਿਹੜੀ ਹੈਗੀ ਆ ਨੈਸ਼ਨਲ ਫਲੈਗ ਯੂਨੀਵਰਸਿਟੀ, ਉੱਥੇ ਦੀ 54 ਸਾਲਾਂ ਦੀ ਪ੍ਰੋਫੈਸਰ ਜੂਲੀਆ ਕ੍ਰਿਸਟੀਨ ਡੈਵਲਿਨ ਉਹ ਜੁਲਾਈ 14 ਤੋਂ ਮਿਸਿੰਗ ਸੀ। ਅੱਜ ਜਿਹੜੀ ਆ ਉਸ ਦੀ ਬੋਡੀ ਆ ਉਹ ਸ਼ਨੈਂਦੋਆ ਨੈਸ਼ਨਲ ਜਿਹੜਾ ਪਾਰਕ ਆ ਤੇ ਇੱਕ ਕਾਰ ਦੇ ਵਿੱਚ ਜਿਹੜਾ ਕਿ ਪੂਰੀ ਤਰ੍ਹਾਂ ਰੈਕ ਹੋਈ ਪਈ ਆ ਉਹਦੇ ਵਿੱਚੋਂ ਲੱਭੀ ਹੈਗੀ ਆ। ਸੋ ਪਿਛਲੇ ਕਈ ਦਿਨਾਂ ਤੋਂ ਜਿਹੜੇ ਆ ਸਰਚ ਟੀਮ ਉਹਨੂੰ ਲੱਭਣ ਲੱਗੇ ਹੋ ਸੀ, ਤੇ ਅੱਜ ਜਿਹੜੀ ਵਰਜੀਨੀਆ ਡਿਪਾਰਟਮੈਂਟ ਆਫ ਐਮਰਜੈਂਸੀ ਤੇ ਮੈਨੇਜਮੈਂਟ ਤੇ ਐਲਬਰ ਮਾਰਲੇ ਕਾਉਂਟੀ ਸ਼ੈਰਿਫ ਆਫਿਸ ਆ
FBI NPS ਇਨਵੈਸਟੀਗੇਟਰ ਸਾਰਿਆਂ ਨੇ ਦੱਸਿਆ ਵੀ ਉਸ ਦੀ ਜਿਹੜੀ ਬੋਡੀ ਆ ਉਹ ਇੱਕ ਕਾਰ ਦੇ ਵਿੱਚੋਂ ਜਿਹੜੀ ਐਕਸੀਡੈਂਟ ਹੋਈ ਸੀ ਵਿੱਚੋਂ ਮਿਲੀ ਹੈਗੀ ਆ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਓਲੰਪਿਕਸ ਵੀ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਹੋਈਆਂ, 23 ਜੁਲਾਈ ਤੋਂ ਓਲੰਪਿਕਸ ਸ਼ੁਰੂ ਹੋਈਆਂ ਆ। ਸੋ ਅੱਜ ਜਿਹੜੀ ਹੁਣ ਮੈਂ ਤੁਹਾਨੂੰ ਜਦੋਂ ਆਪਾਂ ਗੱਲ ਕਰ ਰਹੇ ਹਾਂ ਦੱਸਦੇ ਜਾਈਏ ਤਾਂ ਜਿਹੜਾ ਜਾਪਾਨ ਆ ਉਸਨੇ ਸਭ ਤੋਂ ਵੱਧ ਹੁਣ ਤੱਕ 골ਡ ਮੈਡਲ ਜਿਹੜੇ ਉਹ ਜਿੱਤੇ ਆ, ਉਹਨਾਂ ਦੇ ਹੀ ਮੁਲਕ ਦੇ ਵਿੱਚ ਜਿਹੜੀਆਂ ਹੋ ਰਹੀਆਂ। ਸੋ ਇਸ ਲਈ 8 골ਡ ਮੈਡਲ ਲੈ ਕੇ ਜਿਹੜਾ ਹਾਲ ਦੀ ਘੜੀ ਉੱਤੇ ਆ। ਦੂਜੇ ਨੰਬਰ ਦੇ ਉੱਤੇ ਜਿਹੜਾ USA ਚੱਲ ਰਿਹਾ, 7 골ਡ ਮੈਡਲ ਜਿਹੜਾ ਉਹ ਜਿੱਤ ਕੇ। USA ਦੇ ਲਈ ਬਾਸਕਟਬਾਲ ਦੇ ਵਿੱਚ ਅੱਜ ਨਮੋਸ਼ੀ ਵਾਲਾ ਦਿਨ ਰਿਹਾ। ਨਾਈਜੀਰੀਆ ਤੋਂ ਇੱਕ ਐਗਜ਼ੀਬਿਸ਼ਨ ਮੈਚ ਹਾਰਨ ਤੋਂ ਬਾਅਦ ਦੇ ਵਿੱਚ ਜਿਹੜੀ ਆਲ ਸਟਾਰ ਟੀਮ ਮੰਨੀ ਜਾਂਦੀ US ਦੀ ਜਿਹੜੀ ਬਾਸਕਟਬਾਲ ਦੀ ਟੀਮ ਆ, ਉਹ ਅੱਜ ਫਰਾਂਸ ਤੋਂ ਜਿਹੜੀ ਉਹ ਵੀ ਉਹ ਹਾਰ ਗਈ ਹੈਗੀ ਆ। ਸੋ ਹੌਲੀ ਹੌਲੀ ਇੱਦਾਂ ਲੱਗ ਰਿਹਾ ਵੀ ਇੱਧਰ ਦੂਜੇ ਜਿਹੜੇ ਮੁਲਕ ਆ ਉਹ ਬਾਸਕਟਬਾਲ ਦੇ ਵਿੱਚ ਅੱਗੇ ਆ ਰਹੇ ਆ, ਅਤੇ ਜਾਂ ਫਿਰ ਇੱਥੇ ਜਿਹੜੀ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਜਿਹੜੀ ਉਹ ਰਹਿ ਗਈ ਆ। ਇਸ ਵਾਰ ਰੂਸ ਦੇ ਝੰਡੇ ਦੇ ਅਧੀਨ ਕੋਈ ਵੀ ਜਿਹੜਾ ਖਿਡਾਰੀ ਨਹੀਂ ਹੈਗਾ। ਸੋ ਪਰ ROC ਕਰਕੇ ਜਿਹੜਾ ਰਸ਼ੀਅਨ ਓਲੰਪਿਕ ਕਮੇਟੀ ਕਰਕੇ ਜਿਹੜਾ ਆ ਉਹਦੇ ਅਧੀਨ ਜਿਹੜੇ ਖੇਡ ਰਹੇ ਆ। ਸੋ ਰੂਸ ਨੂੰ ਜਿਹੜੇ ਬਹੁਤ ਸਾਰੇ ਜਿਹੜੇ ਸਕੈਂਡਲਸ ਦੇ ਕਰਕੇ ਓਲੰਪਿਕ ਦੇ ਵਿੱਚ ਜਿਹੜੇ ਝੰਡੇ ਰਹਿਤ ਹੀ ਜਿਹੜੇ ਉਹਨਾਂ ਦੇ ਕਹਿ ਲਓ ਵੀ ਖਿਡਾਰੀ ਉਹਨਾਂ ਨੂੰ ਖੇਡਣਾ ਜਿਹੜਾ ਉਹ ਪੈ ਰਿਹਾ, ਉਹਨਾਂ ਨੂੰ ਬੈਨ ਲਾਇਆ ਗਿਆ ਸੀਗਾ ਵੀ ਰੂਸ ਜਿਹੜਾ ਇਸ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ। ਸੋ ਹਾਲ ਦੀ ਘੜੀ ਜਾਪਾਨ ਪਹਿਲੇ ਤੇ ਜਿਹੜਾ ਅਮਰੀਕਾ ਹੈ ਉਹ ਦੂਜੇ ਨੰਬਰ ਦੇ ਉੱਤੇ ਚੱਲ ਰਿਹਾ ਆ। ਅਤੇ ਇਹ ਜਿਹੜੀਆਂ 8 ਅਗਸਤ ਤੱਕ ਜਿਹੜੀਆਂ ਆ ਹਰਜੋਤ ਸਿੰਘ ਜੀ ਚੱਲਣਗੀਆਂ। ਜੀ, ਅਗਲੀ ਖਬਰ ਜਿਹੜੀ ਹੀਟ ਵੇਵ ਨੂੰ ਲੈ ਕੇ ਆ, ਕਹਿੰਦੇ ਪਈ ਪਿਛਲੇ ਹਫ਼ਤਿਆਂ ਦੇ ਵਿੱਚ ਹੀਟ ਵੇਵ ਨੇ ਰੈਕਡ ਤੋੜੇ ਹੈਗੇ ਆ। ਚਾਹੇ ਉਹ ਸਿਆਟਲ ਸੀ, ਚਾਹੇ ਪੋਰਟਲੈਂਡ ਸੀ, ਚਾਹੇ ਉਹ ਕੈਲੀਫੋਰਨੀਆ ਸੀ, ਜਾਂ ਕੈਨੇਡਾ ਦਾ ਵੈਨਕੂਵਰ ਸਾਈਡ ਸੀ। ਸੋ ਪਰ ਜਿਹੜੇ ਸਾਇੰਟਿਸਟ ਹੈਗੇ ਆ ਉਹਨਾਂ ਨੇ ਨਵੀਂ ਸਟੱਡੀ ਜਿਹੜੀ ਰਿਲੀਜ਼ ਕੀਤੀ ਆ ਨੇਚਰ ਕਲਾਈਮੇਟ ਚੇਂਜ ਦੇ ਸੰਬੰਧ ਦੇ ਵਿੱਚ, ਕਹਿੰਦੇ ਪਈ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਹਾਕਿਆਂ 'ਚ ਇਹ ਜਿਹੜੀ ਸਿਚੁਏਸ਼ਨ ਆ ਵੱਧ ਤੋਂ ਬਦਤਰ ਜਿਹੜੀ ਹੁੰਦੀ ਜਾਊਗੀ। ਇਕੱਲੇ ਜਿਹੜੀਆਂ ਗ੍ਰੀਨ ਐਮਿਸ਼ਨ ਹੋ ਰਹੀਆਂ ਉਹਨਾਂ ਨੂੰ ਰੋਕਣ ਨਾਲ ਕੁਛ ਨਹੀਂ ਹੋਣਾ। ਜਿਸ ਹਿਸਾਬ ਦੇ ਨਾਲ ਕੰਸਟਰਕਸ਼ਨ ਪੂਰੇ ਦੁਨੀਆ ਦੇ ਵਿੱਚ ਹੋ ਰਹੀ ਆ, ਜੰਗਲਾਂ ਨੂੰ ਕੱਟ ਕੇ ਹੋ ਰਹੀ ਆ, ਆਪਾਂ ਦੇਖਦੇ ਇੰਡੀਆ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜੇ ਲੈਂਡਸਲਾਈਡ ਆ ਰਹੇ ਆ, ਜਰਮਨ 'ਚ ਕੀ ਕੁਛ ਹੋਇਆ, ਹੁਣ ਚਾਈਨਾ ਦੇ ਵਿੱਚ ਬਹੁਤ ਫਲੱਡ ਆਏ ਆ। ਸੋ ਓਵਰਆਲ ਜਿਹੜੇ ਆ ਉਹ ਇਕੱਲਾ ਜਿਹੜੀਆਂ ਐਮਿਸ਼ਨਸ ਜਿਹੜੀਆਂ ਹੈਗੀਆਂ ਆ ਉਹਨਾਂ ਕਰਕੇ ਨਹੀਂ, ਹੋਰ ਵੀ ਬਹੁਤ ਕੁਛ ਜਿਹੜਾ ਆ ਇਸ ਨੂੰ ਅਸਰ ਕਰ ਰਿਹਾ ਆ। ਸੋ ਆਉਣ ਵਾਲੇ ਸਾਲ ਆ ਉਹ ਹਿਊਮੈਨਿਟੀ ਦੇ ਲਈ, ਲੋਕਾਂ ਦੇ ਲਈ ਕੋਈ ਬਾਹਲੇ ਵਧੀਆ ਨਹੀਂ ਹੈਗੇ। ਜੀ, ਅਤੇ ਆਪਾਂ ਹਰਜੋਤ ਸਿੰਘ ਜੀ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਜੀ ਉਹ ਹਾਜ਼ਰ ਹੁੰਦੇ ਹਾਂ ਅਤੇ ਅਪਡੇਟ ਅਮਰੀਕਾ ਇੱਦਾਂ ਹੀ ਚੱਲਦਾ ਰਹੇਗਾ ਜੀ। इंडियन मार्केट फ्रेज़नो जितो खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੇ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940। ਇੰਡੀਅਨ ਮਾਰਕੀਟ ਫਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AM/PM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559-840-2940 559-840-2940। ਇੰਡੀਅਨ ਮਾਰਕੀਟ ਫਰੈਜ਼ਨੋ।
ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਹੈਰੀ, ਆਪਣੀ ਵੈਡਿੰਗ ਵੀਡੀਓ ਤੇ ਐਲਬਮ ਟੌਪ ਦੀ ਹੋਣੀ ਚਾਹੀਦੀ ਹੈ। ਲੈ ਫਿਰ ਕਰ ਦਿੰਨੇ ਆ ਬੁੱਕ ਰੈੱਡ ਕੈਮਰਿਆਂ ਵਾਲੇ KB ਬਰਾੜ ਨੂੰ, ਜਿਹੜੇ ਜਿਪ ਕ੍ਰੇਨਸ, ਡਰੋਨ, 4K ਅਲਟਰਾ ਹਾਈ ਡੈਫੀਨੇਸ਼ਨ ਕੈਮਰਾਜ਼ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ ਚ ਸੇਮ ਡੇ ਐਡਿਟ। ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ KB ਬਰਾੜ 5596812828। ਜੀਜ਼ ਕ੍ਰੀਮਰੀ ਲੋਕਲ ਆਰਗੈਨਿਕ ਆਈਸਕ੍ਰੀਮ ਸ਼ਾਪ ਫ੍ਰੈਜ਼ਨੋ। 35 ਤੋਂ ਵੱਧ ਫਲੇਵਰਸ ਜਿਨ੍ਹਾਂ ਵਿੱਚ ਇੰਡੀਆ ਵਾਲੇ ਐਗਲੈਸ ਫਲੇਵਰਸ, ਫਲੂਦਾ ਕੁਲਫੀ, ਪਿਸਟੈਸ਼ੀਓ ਮਲਾਈ ਤੇ ਹੋਰ ਬਹੁਤ ਸਾਰੇ। ਆਈਸਕ੍ਰੀਮ ਕੇਕਸ ਅਤੇ ਮਿਲਕ ਸ਼ੇਕਸ ਵੀ ਮਿਲਦੇ ਹਨ। ਛੋਟੀਆਂ ਵੱਡੀਆਂ ਪਾਰਟੀਆਂ ਦੇ ਲਈ ਕੇਟਰਿੰਗ ਦਾ ਕੰਮ ਵੀ ਕਰਦੇ ਹਨ। ਕਿਸੇ ਵੀ ਫਲੇਵਰ ਦਾ ਕਸਟਮਾਈਜ਼ੇਬਲ ਐਗਲੈਸ ਕੇਕ ਵੀ ਬਣਾ ਦਿੰਦੇ ਹਨ। ਦੋ ਲੋਕੇਸ਼ਨਸ 2097 ਵੈਸਟ ਬੁਲਰਡ ਐਵੀਨਿਊ ਫ੍ਰੈਜ਼ਨੋ, 9525 ਨਾਰਥ ਸਮਰਵਿਲ ਡਰਾਈਵ ਫ੍ਰੈਜ਼ਨੋ। ਕਾਲ 5595156782 559 515 6782। ਜੇ ਗਰਮੀਆਂ ਵਿੱਚ ਤੁਹਾਨੂੰ ਕਰਦਾ ਹੈ ਸੈਂਟਰਲ AC, 에ਅਰ ਕੰਡੀਸ਼ਨਰ ਪਰੇਸ਼ਾਨ ਜਾਂ ਹੋਵੇ ਕਿਸੇ ਵੀ ਤਰੀਕੇ ਦੀ ਰੈਫਰੀਜਰੇਸ਼ਨ ਦਾ ਕੰਮ, ਤਾਂ ਫ੍ਰੈਜ਼ਨੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਤੁਹਾਡੀਆਂ ਇਹਨਾਂ ਸਮੱਸਿਆਵਾਂ ਦੇ ਹੱਲ ਕਰਦੇ ਹਨ। ਜੇ AC ਸਿਸਟਮ ਕਰਕੇ ਤੁਹਾਡਾ ਬਿੱਲ ਜ਼ਿਆਦਾ ਹੁੰਦਾ ਹੈ ਤਾਂ ਇਹ ਟੈਸਟ ਕਰਕੇ ਰਿਪੇਅਰ ਵੀ ਕਰਦੇ ਹਨ। AC ਅਤੇ ਹੀਟਿੰਗ ਸਿਸਟਮ ਦੀ ਇੰਸਟਾਲੇਸ਼ਨ, ਰਿਪੇਅਰ, ਮੇਨਟੇਨੈਂਸ ਦਾ ਕੰਮ ਕਰਦੇ ਹਨ। ਕਾਲ ACE 에ਅਰ ਕੰਡੀਸ਼ਨਿੰਗ 5597707705 559 770 7705। ਸਮਰ ਐਕਸਪ੍ਰੈਸ ਫ੍ਰੈਜ਼ਨੋ ਵਾਲਿਆਂ ਦੇ ਬਹੁਤ ਹੀ ਖੁੱਲੀ ਡੁੱਲੀ ਟਰੱਕਾਂ ਦੇ ਲਈ ਪਾਰਕਿੰਗ ਅਵੇਲੇਬਲ ਹੈ। $100 ਪਰ ਟਰੱਕ ਪਰ ਮੰਥ ਪ੍ਰਾਈਸ ਹੈ। 24 ਆਵਰ ਵੀਡੀਓ ਸਰਵੇਲੈਂਸ ਵਿਦ ਸਿਕਿਉਰਿਟੀ ਐਂਡ ਲਾਈਟਸ ਉਪਲਬਧ ਹੈ। ਇਹਨਾਂ ਦੇ ਨਾਲ ਹੀ ਇੱਕ ਵੱਖਰਾ ਯਾਰਡ ਰੈਂਟ ਤੇ ਅਵੇਲੇਬਲ ਹੈ। 3 ਆਫਿਸ ਸਪੇਸ ਵੀ ਹਨ। ਇਹਨਾਂ ਦੇ ਵੇਅਰ ਹਾਊਸ ਵਿਦ ਡੌਕਸ ਵੀ ਅਵੇਲੇਬਲ ਹਨ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ 559 994 7916 559 994 7916। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਰਾਈਟ ਨਾਓ ਇੱਕ ਨਵੀਂ ਜਿਹੜੀ ਰਿਸਰਚ ਦੇ ਮੁਤਾਬਿਕ ਇਹ ਕਿਹਾ ਜਾ ਰਿਹਾ ਵੀ ਜਿਹੜੀ ਐਸਟਰਾਜ਼ੈਨੇਕਾ ਤੇ ਜਿਹੜੇ ਫਾਈਜ਼ਰ ਦੇ ਵੈਕਸੀਨ ਜਿਹੜੇ ਆ ਉਹ ਲਗਾ ਕੇ ਮਿਕਸ ਕਰਕੇ ਜਿਹੜੇ ਕਹਿੰਦੇ ਆ ਵੀ ਜੋ ਲਾਏ ਜਾਂਦੇ ਆ ਤਾਂ ਐਂਟੀਬਾਡੀਜ਼ ਲੈਵਲ ਦੇ ਵਿੱਚ ਬੂਸਟ ਵਾਧਾ ਜਿਹੜਾ ਆ ਉਹ ਮਿਲਦਾ ਹੈਗਾ ਆ। ਰਿਊਟਰਸ ਨੇ ਅੱਜ ਇਹ ਜਿਹੜੀ ਰਿਪੋਰਟ ਆ ਇਹ ਪੇਸ਼ ਕੀਤੀ ਹੈਗੀ ਆ ਵੀ ਜਿਨ੍ਹਾਂ ਨੇ ਪਹਿਲਾਂ ਐਸਟਰਾਜ਼ੈਨੇਕਾ ਦਾ ਕੋਵਿਡ ਵੈਕਸੀਨ ਲਗਵਾਇਆ ਅਤੇ ਉਸ ਤੋਂ ਬਾਅਦ ਦੇ ਵਿੱਚ ਫਾਈਜ਼ਰ ਦੀ ਵੈਕਸੀਨ ਲਗਵਾਈ ਆ, ਉਸ ਦੇ ਨਾਲ ਇਹ ਬੂਸਟ
ਮਿਲਿਆ ਹੈਗਾ ਆ। ਸੋ ਆਲਦੋ ਜਿਹੜੇ ਆ ਜਿੱਦਾਂ ਐਸਟਰਾਜ਼ੈਨੇਕਾ ਦੀ ਵੈਕਸੀਨ ਅਮਰੀਕਾ ਵਿੱਚ ਤਾਂ ਜਿਹੜੀ ਉਹ ਅਪਰੂਵਡ ਹੀ ਜਿਹੜੀ ਉਹ ਨਹੀਂ ਹੋਈ, ਸੋ ਵਾਈਡਲੀ ਜਿਹੜੀ ਉਹ ਯੂਜ਼ਡ ਨਹੀਂ ਹੈਗੀ। ਸੋ ਇੱਥੇ ਫਾਈਜ਼ਰ ਅਤੇ ਮੋਡਰਨਾ ਦੀ ਵੈਕਸੀਨਸ ਆ, ਪਰ ਬਹੁਤ ਸਾਰੇ ਜਿਹੜੇ ਲੋਕ ਆ ਜਿਨ੍ਹਾਂ ਮੁਲਕਾਂ 'ਚ ਐਸਟਰਾਜ਼ੈਨੇਕਾ ਦੀ ਵੈਕਸੀਨ ਲੱਗੀ ਸੀ, ਉਹਨਾਂ ਨੇ ਇੱਥੇ ਆ ਕੇ ਜਿਹੜੀਆਂ ਆ ਉਹ ਫਾਈਜ਼ਰ ਜਾਂ ਮੋਡਰਨਾ ਦੀਆਂ ਵੈਕਸੀਨਸ ਵੀ ਜਿਹੜੀਆਂ ਉਹ ਲਗਵਾ ਲਈਆਂ ਸੀਗੀਆਂ। ਇਹ ਸਟੱਡੀ ਕਹਿੰਦੇ ਆ ਵੀ ਜਿਹੜੀ ਕੋਰੀਆ ਦੀ ਡਿਜ਼ੀਜ਼ ਕੰਟਰੋਲ ਅਤੇ ਪ੍ਰੀਵੈਂਸ਼ਨ ਏਜੰਸੀ ਆ, ਉਹਨਾਂ ਦੇ ਦੁਆਰਾ ਜਿਹੜੀ ਉਹ ਕੀਤੀ ਗਈ ਆ, ਜਿਸ ਦੇ ਵਿੱਚ ਉਹਨਾਂ ਨੇ 500 ਜਿਹੜੇ ਮੈਡੀਕਲ ਕਾਮੇ ਆ ਉਹਨਾਂ ਦੇ ਉੱਤੇ ਇਹ ਸਟੱਡੀ ਕੀਤੀ ਆ। ਜੀ, ਅਗਲੀ ਖਬਰ ਜਿਹੜੀ ਆ ਰੀਅਲ ਸਟੇਟ ਨੂੰ ਲੈ ਕੇ ਆ। ਕਹਿੰਦੇ ਵੀ ਜਿਹੜਾ ਹਾਊਸਿੰਗ ਬੂਮ ਆ ਉਹ ਹੁਣ ਖਤਮ ਆ ਆਲਮੋਸਟ। ਕਹਿੰਦੇ ਵੀ ਜਿਹੜਾ ਪੈਂਡੇਮਿਕ ਲੈਵਲ ਦਾ ਸੀਗਾ ਜਦੋਂ ਸ਼ੁਰੂ ਹੋਇਆ ਸੀ, ਉਸ ਲੈਵਲ ਤੇ ਪਹੁੰਚ ਗਿਆ ਹੈਗਾ। ਜੇ ਨਵੀਆਂ ਕਹਿੰਦੇ ਵੀ ਸਿੰਗਲ ਫੈਮਿਲੀ ਹੋਮਸ ਦੀਆਂ ਸੇਲਸ ਦੇਖੀਆਂ ਜਾਣ, ਉਹ 6.6% ਘਟ ਗਈਆਂ ਮਈ ਦੇ ਨਾਲੋਂ, 6,76,000 ਜਿਹੜੀਆਂ ਹੈਗੀਆਂ। ਇਸੇ ਤਰ੍ਹਾਂ ਜੇ ਜਦੋਂ ਸ਼ੁਰੂ ਹੋਇਆ ਸੀ ਜੂਨ 20 ਦੇ ਵਿੱਚ ਦੇਖਿਆ ਜਾਵੇ, ਉਹਦੇ ਨਾਲੋਂ 19.4% ਜਿਹੜੀਆਂ ਘੱਟ ਹੋਈਆਂ ਹੈਗੀਆਂ ਆ। ਮੀਡੀਅਨ ਪ੍ਰਾਈਸ ਜਿਹੜੀ ਨਵੇਂ ਘਰ ਦੀ ਜਿਹੜੀ ਆਲਮੋਸਟ 6% ਹਾਈ ਆ ਜੇ ਜੂਨ 2020 ਤੋਂ ਲੈ ਕੇ ਹੁਣ ਤੱਕ ਦੇਖਿਆ ਜਾਵੇ, ਕਿਉਂਕਿ ਲੋਕਾਂ ਦਾ ਇੰਟਰਸਟ ਕਹਿੰਦੇ ਬਹੁਤ ਹੁਣ ਘਟ ਰਿਹਾ ਹੈਗਾ ਨਵਾਂ ਘਰ ਖਰੀਦਣ ਦੇ ਲਈ। ਜਿਸ ਤਰ੍ਹਾਂ ਪਿਛਲੇ ਸਾਲ ਦੇ ਦੌਰਾਨ ਅਸੀਂ ਬਹੁਤ ਬੂਮ ਦੇਖਿਆ ਸੀ ਰੀਅਲ ਸਟੇਟ ਦੇ ਵਿੱਚ, ਹੁਣ ਇਹ ਘਟਦਾ ਜਾ ਰਿਹਾ ਆ। ਦੂਸਰੇ ਪਾਸੇ ਜਿਹੜੇ ਬਿਲਡਰਸ ਆ ਉਹ ਹੁਣ ਇੱਕ ਵਾਰੀ ਫਿਰ ਹੁਣ ਘਬਰਾਹਟ 'ਚ ਆ ਗਏ ਆ, ਕਿਉਂਕਿ ਬਹੁਤ ਸਾਰੇ ਜਿਹੜੇ ਸ਼ਹਿਰ ਆ USA ਦੇ ਵਿੱਚ, ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਨਵੇਂ ਘਰ ਬਣਨੇ ਸ਼ੁਰੂ ਹੋਏ ਆ। ਤੇ ਪਿਛਲੇ ਸਾਲ ਦੇ ਦੌਰਾਨ 300% ਜਿਹੜੀ ਸੌਫਟਵੁੱਡ ਲੰਬਰ ਆ ਉਹਦੀ ਪ੍ਰਾਈਸ ਉੱਪਰ ਚਲੇ ਗਈ ਸੀ, ਤੇ ਬਿਲਡਰ ਬਹੁਤ ਫਿਕਰ ਸੀ ਵੀ ਅਸੀਂ ਜਿਹੜੀਆਂ ਕਿਸ ਤਰ੍ਹਾਂ ਇਸ ਨੂੰ ਅਫੋਰਡ ਕਰਾਂਗੇ, ਜਾਂ ਕਈ ਲੋਕਾਂ ਨੇ ਪਹਿਲਾਂ ਹੀ ਘਰਾਂ ਦੀਆਂ ਜਿਹੜੀਆਂ ਪ੍ਰਾਈਸਾਂ ਜਿਹੜੀਆਂ ਸੀਗੀਆਂ ਸਾਈਨ ਅਪ ਕੀਤੀਆਂ ਸੀਗੀਆਂ ਸੇਲਸ ਕੰਟਰੈਕਟ, ਤੇ ਉਹਨਾਂ ਨੂੰ ਕਿਸ ਤਰ੍ਹਾਂ ਪੂਰਾ ਕਰਾਂਗੇ। ਪਰ ਹੁਣ ਜਿਹੜੀ ਆ ਸਟਿਲ ਲੰਬਰ ਦੀ ਪ੍ਰਾਈਸ ਘੱਟ ਤਾਂ ਕਾਫੀ ਗਈ ਆ, ਪਰ ਜੇ ਜੂਨ 2019 ਦੇ ਮੁਕਾਬਲੇ ਦੇਖਿਆ ਜਾਵੇ ਸਟਿਲ 75% ਜਿਹੜੀ ਆ ਅਪ ਹੈਗੀ ਆ। ਸੋ ਕਹਿੰਦੇ ਪਈ ਜਿਹੜੇ ਰੀਅਲ ਸਟੇਟ ਐਕਸਪਰਟਸ ਹੈਗੇ ਆ ਉਹ ਇਹ ਕਹਿ ਰਹੇ ਆ ਵੀ ਹੁਣ ਹਾਊਸਿੰਗ ਮਾਰਕੀਟ ਦੇ ਵਿੱਚ ਜਿਹੜੀ ਆ ਟੋਨ ਪੂਰੀ ਤਰ੍ਹਾਂ ਸ਼ਿਫਟ ਹੁੰਦੀ ਨਜ਼ਰ ਆ ਰਹੀ ਹੈਗੀ ਆ। ਜੀ ਬਿਲਕੁਲ, ਮਹਿੰਗਾ ਇੰਨਾ ਕੁ ਜ਼ਿਆਦਾ ਹਰਜੋਤ ਸਿੰਘ ਜੀ ਸਭ ਕੁਝ ਹੋਈ ਜਾਂਦਾ ਆ। ਈਵਨ ਜਿਨ੍ਹਾਂ ਦੀ ਹਾਈ ਇਨਕਮ ਰੇਂਜ ਹੈਗੀ ਆ ਉਹਨਾਂ ਦੇ ਲਈ ਵੀ ਅਨਅਫੋਰਡੇਬਲ ਜਿਹੜਾ ਇਹ ਹੋਈ ਜਾ ਰਿਹਾ ਆ। ਬੇ ਏਰੀਏ ਦੇ ਬਾਰੇ ਕੁਛ ਦਿਨ ਪਹਿਲਾਂ ਰਿਪੋਰਟ ਆਈ ਸੀ, ਕਹਿੰਦੇ ਵੀ ਜਿਹੜੇ ਇੰਜੀਨੀਅਰਸ ਆ ਜਾਂ ਉੱਥੋਂ ਦੇ ਲੋਕ ਰਹਿਣ ਵਾਲੇ ਆ, ਉਹਨਾਂ ਨੇ ਜਿਹੜੀ ਹਾਊਸਿੰਗ ਮਾਰਕੀਟ ਆ ਉਸ ਦੀ ਪ੍ਰਾਈਸ ਜਿਹੜੀ ਉਹ ਅਪ ਕੀਤੀ। ਇੱਕ ਤੋਂ ਉੱਤੋਂ ਦੀ ਜਾ ਕੇ ਜਿਹੜੀਆਂ ਪ੍ਰਾਈਸਾਂ ਜਿਹੜੀਆਂ ਦੇ ਕੇ ਘਰ ਖਰੀਦੇ, ਅਤੇ ਹੁਣ ਕਹਿੰਦੇ ਆ ਵੀ ਉਹਨਾਂ ਦੇ ਲਈ ਹੀ ਇਹ ਨਾਮੁਮਕਿਨ ਜਿਹਾ ਹੋਈ ਜਾਂਦਾ ਹੈ ਵੀ ਉਹ ਅਫੋਰਡ ਵੀ ਕਰ ਸਕਣਗੇ ਜਾਂ ਨਹੀਂ। ਇਹਨਾਂ ਸਾਰੇ ਕੁਛ ਦੇ ਵਿੱਚ ਜਿਹੜੀਆਂ ਸਿਟੀਜ਼ ਆ ਉਹ ਖੁਸ਼ ਆ, ਕਿਉਂਕਿ ਪ੍ਰੋਪਰਟੀ ਟੈਕਸ ਉਹਨਾਂ ਨੂੰ ਖਾਸਾ ਜਿਹੜਾ ਨਵੇਂ ਪ੍ਰਾਈਸਾਂ ਦੇ ਹਿਸਾਬ ਦੇ ਨਾਲ ਜਿਹੜਾ ਉਹ ਮਿਲਣ ਜਾ ਰਿਹਾ ਹੈਗਾ ਆ, ਮਿਲੇਗਾ। ਸੋ ਲੋਕਾਂ ਨੇ ਮਹਿੰਗੇ ਘਰ ਤਾਂ ਜਿਹੜੇ ਉਹ ਹੁਣ ਡੈਫੀਨੇਟਲੀ ਖਰੀਦੇ ਹੈਗੇ ਆ। ਉਮੀਦ ਇਹੀ ਕਰਦੇ ਆ ਵੀ ਭਾਈ ਅਫੋਰਡੇਬਿਲਟੀ ਵੀ ਜਿਹੜੀ ਆ ਉਹਨਾਂ ਦੀ ਨਾਲ ਦੇ ਨਾਲ ਰਹੇ। ਕੱਲ੍ਹ ਨੂੰ ਨੌਕਰੀਆਂ ਦੇ ਵਿੱਚ ਕੋਈ ਉਤਾਰ ਚੜਾਵ ਆਉਂਦਾ ਆ, ਉਹਦੇ ਕਰਕੇ ਕੀ ਜਿਹੜਾ ਉਹ ਬਣਨਾ ਆ, ਜਾਂ ਅਚਾਨਕ ਕੋਈ ਮਾਰਕੀਟ ਡਿੱਗ ਜਾਂਦੀ ਆ, ਘਰਾਂ ਦੇ ਪ੍ਰਾਈਸ ਕਿੰਨੇ % ਜੇ ਉਹ ਡਾਊਨ ਜਾਂਦੇ ਆ, ਤਾਂ ਫਿਰ ਵੀ ਲੋਕਾਂ ਦੇ ਮਨ ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਆ ਭੱਜਦੜ ਜੀ ਜਿਹੜੀ ਉਹ ਮੱਚ ਜਾਂਦੀ ਹੈਗੀ ਆ। ਉਧਰ ਹਰਜੋਤ ਸਿੰਘ ਜੀ ਡਿਪਾਰਟਮੈਂਟ ਆਫ ਜਸਟਿਸ ਉਹ ਇੱਕ ਕ੍ਰਿਪਟੋ ਕੰਪਨੀ ਟੀਦਰ ਕਰਕੇ ਆ, ਉਹਨਾਂ ਨੂੰ ਪੋਸੀਬਲ ਬੈਂਕ ਫਰਾਡ ਦੇ ਲਈ ਇਨਵੈਸਟੀਗੇਟ ਜਿਹੜੀ ਉਹ ਕਰਨ ਜਾ ਰਹੀ ਹੈਗੀ ਆ। ਟੀਦਰ ਨੇ ਇੱਕ ਸਟੇਬਲ ਕੋਇਨ ਕਰਕੇ ਕ੍ਰਿਪਟੋ ਕਰੰਸੀ ਜਿਹੜੀ ਆ ਉਹ ਬਣਾਈ ਹੈਗੀ ਆ, ਜਿਸ ਦੀ ਇਸ ਟਾਈਮ ਮਾਰਕੀਟ ਦੇ ਵਿੱਚ ਵੈਲਿਊ ਕੁੱਲ ਇਹਨਾਂ ਕੋਇਨਸ ਦੀ 62.3 ਬਿਲੀਅਨ ਡਾਲਰ ਜਿਹੜੀ ਆ ਉਹ ਦੱਸੀ ਜਾਂਦੀ ਆ। ਸੋ ਕਹਿੰਦੇ ਵੀ ਉਹਨਾਂ ਦੇ ਐਗਜ਼ੀਕਿਊਟਿਵਸ ਦੀ ਜਾਂਚ ਜਿਹੜੀ ਆ ਉਹ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਜਿਹੜੀ ਆ ਉਹ ਕੀਤੀ ਜਾ ਰਹੀ ਆ, ਵੀ ਇਹਨਾਂ ਨੇ ਕਿਤੇ ਪੋਸੀਬਲੀ ਬੈਂਕ ਫਰਾਡ ਜਿਹੜਾ ਆ ਉਹ ਨਾ ਕੀਤਾ ਹੋਵੇ। ਜੀ, ਅਗਲੀ ਖਬਰ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ। ਅੱਜ ਕੱਲ੍ਹ ਗਵਰਨਰ ਸਾਹਿਬ ਕਾਫੀ ਤੱਤੇ ਪਾਣੀ 'ਚ ਆ, ਕਿਉਂਕਿ ਰੀਕਾਲ ਦੀ ਲਿਸਟ ਰੀਕਾਲ ਹੋ ਚੁੱਕੀ ਆ। ਸਤੰਬਰ ਦੇ ਵਿੱਚ ਇਲੈਕਸ਼ਨ ਵੀ ਹੋਊਗੀ, ਪਰ ਉਹਨਾਂ ਨੇ ਇੱਕ ਤਰ੍ਹਾਂ ਨਾਲ ਪੂਰਾ ਜਿਹੜਾ ਆ ਲੋਕਾਂ ਨੂੰ ਖੁਸ਼ ਕਰਨਾ ਸ਼ੁਰੂ ਕੀਤਾ ਹੋਇਆ ਆ। ਅੱਜ ਨਵੀਂ ਖਬਰ ਆ ਰਹੀ ਆ ਵੀ ਗਵਰਨਰ ਗੈਬਨ ਨਿਊਸਮ ਨੇ $100 ਬਿਲੀਅਨ ਦੀ ਰਿਕਵਰੀ ਜਿਹੜੀ ਪਲਾਨ ਆ ਉਹ ਇੱਕ ਹੋਰ ਜਿਹੜੀ ਸਾਈਨ ਕੀਤੀ ਹੈਗੀ ਆ, ਜਿਹਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਰੈਂਟ ਰਿਲੀਫ ਗ੍ਰਾਂਟ ਤੇ ਹੋਰ ਬਿਜ਼ਨਸਿਸ ਨੂੰ ਜਿਹੜੇ ਪੈਸੇ ਮਿਲਣਗੇ।
ਕਿਉਂਕਿ ਜਿਹੜਾ ਕੈਲੀਫੋਰਨੀਆ ਦਾ ਬਜਟ ਆ ਉਹ ਬਹੁਤ ਜ਼ਿਆਦਾ ਸਰਪਲਸ ਹੈਗਾ ਆ। ਇਸ ਪਲਾਨ ਦੇ ਅਧੀਨ 5.2 ਬਿਲੀਅਨ ਡਾਲਰ ਲੋ ਇਨਕਮ ਰੈਂਟਰਸ ਤੇ ਲੈਂਡਲੌਰਡ ਲਈ, ਜਿਨ੍ਹਾਂ ਨੇ ਲੋਕਾਂ ਨੇ ਪਿਛਲੇ ਟਾਈਮ ਦੇ ਉੱਤੇ ਰੈਂਟ ਨਹੀਂ ਦਿੱਤਾ ਤੇ ਪਾਸਟ ਡਿਊ ਜਿਹੜੇ ਪੈਸੇ ਦੇਣ ਦੇ ਲਈ। ਇਸੇ ਤਰ੍ਹਾਂ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਮਾਲ ਬਿਜ਼ਨੈਸਿਸ ਆ ਉਹਨਾਂ ਲਈ ਡਾਇਰੈਕਟ ਗ੍ਰਾਂਟਸ ਜਿਹੜੀਆਂ ਆ 1.5 ਬਿਲੀਅਨ ਡਾਲਰ ਦੀਆਂ, ਤੇ 120 ਮਿਲੀਅਨ ਡਾਲਰ ਉਹਨਾਂ ਲੋਕਾਂ ਲਈ ਜਿਹੜੇ ਕੈਲੀਫੋਰਨੀਆ ਦੇ ਵਿੱਚ ਆਪਣਾ ਨਵਾਂ ਬਿਜ਼ਨਸ ਲੈ ਕੇ ਆਉਣਗੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਇੱਕ ਵਾਰੀ ਫਿਰ ਕੈਲੀਫੋਰਨੀਆ ਦੇ ਜਿੰਨੇ ਰੈਜ਼ੀਡੈਂਟਸ ਹੈਗੇ ਆ 2/3 ਆਲਮੋਸਟ 600 ਡਾਲਰ ਦਾ ਸਟਿਮੂਲਸ ਚੈੱਕ ਤੁਹਾਨੂੰ ਫੇਰ ਆਊਗਾ, ਤੇ ਜਿਹੜੇ ਬੱਚੇ ਆ ਉਹਨਾਂ ਨੂੰ 500 ਡਾਲਰ ਦਾ ਚੈੱਕ ਇੱਕ ਵਾਰੀ ਫੇਰ ਆਊਗਾ। ਆਉਣ ਵਾਲੇ ਕੁਝ ਕੁ ਹਫ਼ਤਿਆਂ ਦੇ ਵਿੱਚ ਤੁਹਾਡੇ ਘਰਾਂ 'ਚ ਹੋਊਗਾ। ਜੀ 600 ਦਾ ਇਹਨਾਂ ਨੇ ਇੱਕ ਵਾਰੀ ਪਹਿਲਾਂ ਦਿੱਤਾ ਸੀ, ਇਹ ਦੂਜੀ ਦੀ ਕੀਤਾ ਤੇ ਹੁਣ ਇਹਨਾਂ ਨੇ ਉਸ ਦੇ ਲਈ ਜਿਹੜੀ ਇਨਕਮ ਲੈਵਲ ਆਈ ਥਿੰਕ 75,000 ਤੱਕ ਜਿਹੜਾ ਆ ਉਹ ਕਰ ਦਿੱਤੀ ਸੀਗੀ। ਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣਾ ਸਮਾਪਤਾ, ਤੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਪੰਜਾਬੀ ਰੇਡੀਓ USA ਦੇ ਜਿਹੜਾ ਫਰੈਜ਼ਨੋ ਸਟੂਡੀਓ ਕੰਪਲੈਕਸ ਹੈਗਾ ਆ, ਜਿੱਥੇ ਪੰਜਾਬੀ ਕਲਚਰਲ ਸੈਂਟਰ ਵੀ ਨਾਲ ਹੀ ਸਥਿਤ ਹੈਗਾ ਆ, ਉੱਥੇ ਜਿਹੜੇ ਉਹਦੇ ਮੇਨ ਹਾਲ ਦੇ ਵਿੱਚ ਜਿਹੜੀ ਐਗਜ਼ੀਬਿਸ਼ਨ ਜਿਹੜੀ ਪੰਜਾਬ ਆਰਟ ਗੈਲਰੀ ਦੇ ਪਰਮ ਸਿੰਘ ਹੈਗੇ ਆ ਉਹਨਾਂ ਦੇ ਦੁਆਰਾ ਜਿਹੜੀ ਪੇਂਟਿੰਗਸ ਆ ਉਹਨਾਂ ਦੀ ਐਗਜ਼ੀਬਿਸ਼ਨ ਚੱਲ ਰਹੀ ਹੈਗੀ ਆ। 17ਵੀਂ 18ਵੀਂ ਸਦੀ ਦੇ ਜਿਹੜੇ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ, ਉਹਨਾਂ ਦੇ ਰਹਿਣ ਸਹਿਣ, ਪੰਜਾਬੀ ਸੱਭਿਆਚਾਰ, ਪੰਜਾਬੀ ਕਲਚਰ, ਸਿੱਖ ਜਿਹੜੀਆਂ ਆ ਉਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਪੇਂਟਿੰਗਸ ਆ ਉਹਨਾਂ ਦੀ ਪ੍ਰਦਰਸ਼ਨੀ ਜਿਹੜੀ ਉਹ ਲੱਗੀ ਹੋਈ ਆ। ਜ਼ਰੂਰ ਆ ਕੇ ਜਿਹੜਾ ਆ ਇਸ ਨੂੰ ਵਿਜ਼ਿਟ ਕਰੋ, ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਸਮੇਤ ਜਿਹੜਾ ਉਹ ਜ਼ਰੂਰ ਤੁਸੀਂ ਜਿਹੜਾ ਜੀ ਇਸ ਨੂੰ ਲੈ ਕੇ ਆਓ। ਐਡਰੈਸ ਜਿਹੜਾ ਆ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ, 2125 ਨਾਰਥ ਬਾਰਟਨ B as in boy ਐਵੀਨਿਊ। ਇੱਥੇ ਆ ਕੇ ਜਿਹੜੀ ਐਗਜ਼ੀਬਿਸ਼ਨ ਆ ਉਸ ਦਾ ਤੁਸੀਂ ਆਨੰਦ ਮਾਣ ਸਕਦੇ ਹੈਗੇ ਆ। ਸੋ ਬਹੁਤ ਹੀ ਵਧੀਆ ਆ, ਪੂਰਾ ਇਤਿਹਾਸ ਉਹਨਾਂ ਘਟਨਾਵਾਂ ਦੇ ਨਾਲ ਜਿਹੜਾ ਉਹ ਲਿਖਿਆ ਆ ਉਹ ਲਾਗੇ ਪੋਸਟ ਕੀਤਾ, ਤੁਸੀਂ ਉਸ ਨੂੰ ਪੜ੍ਹ ਕੇ ਉਸ ਘਟਨਾ ਦੀ ਅਹਿਮੀਅਤ ਆ ਉਸ ਨੂੰ ਵੀ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਜਾਣ ਸਕਦੇ ਆ। ਅਤੇ ਆਰਟਿਸਟ ਜਿਹੜੇ ਪਰਮ ਸਿੰਘ ਆ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਉਸ ਦਾ ਚਿੱਤਰਨ ਕੀਤਾ ਆ, ਕਿੱਦਾਂ ਜਿਹੜਾ ਉਹ ਦਿਖਾਇਆ ਆ। ਸੋ ਬਹੁਤ ਹੀ ਵਧੀਆ ਡੀਟੇਲਸ ਜਿਹੜੀਆਂ ਪੇਂਟਿੰਗਸ ਆ ਉਹ ਤੁਹਾਨੂੰ ਇੱਥੇ ਜਿਹੜੀਆਂ ਇਹਨਾਂ ਦੀਆਂ ਤੁਹਾਨੂੰ ਦੇਖਣ ਨੂੰ ਜਿਹੜੀਆਂ ਉਹ ਮਿਲਣਗੀਆਂ। ਅਤੇ ਨਾਲ ਹੀ ਬੱਚਿਆਂ ਦਾ ਜਿਹੜਾ ਕੈਂਪ ਆ ਉਹ ਵੀ ਜਿਹੜਾ ਆ ਉਹ ਹੁਣ ਜਲਦ ਹੀ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ ਆ। ਸੋ ਅਜੇ ਵੀ ਜੇ ਕੋਈ ਬੱਚੇ ਸੋਚ ਰਹੇ ਹੈਗੇ ਆ ਵੀ ਹਾਂ ਤੁਸੀਂ ਰਜਿਸਟਰ ਕਰਨਾ ਚਾਹੁੰਦੇ ਆ ਤਾਂ ਤੁਸੀਂ ਕੰਟੈਕਟ ਜਿਹੜਾ ਉਹ ਕਰ ਸਕਦੇ ਆ 408 272 5200 408 4082725200 ਦੇ ਉੱਤੇ। ਸੋ ਕਾਫੀ ਕਾਲਸ ਆਈਆਂ ਸੀ ਰਾਜਕਰਨ ਵੀਰ ਸਿੰਘ ਜੀ, ਕਈ ਦੂਰ ਤੋਂ ਕੈਨੇਡਾ ਤੋਂ ਕਈ ਵੀਰ ਸੀ ਵੀ ਅਸੀਂ ਟਰੱਕ ਤੇ ਆਏ ਹਾਂ ਇੱਧਰ ਵੀ ਉੱਥੇ ਕੋਈ ਪਾਰਕਿੰਗ ਦੀ ਪ੍ਰੋਬਲਮ ਤੇ ਨਹੀਂ। ਉਹ ਜੇ ਤੁਸੀਂ ਸਰਚ ਕਰੋ ਫਰਿਜ਼ਨੋ ਦੇ ਵਿੱਚ ਪੰਜਾਬੀ ਰੇਡੀਓ USA ਗੂਗਲ ਤੇ ਆ ਜਾਣਾ। ਜਿਹੜਾ ਸਟੂਡੀਓ ਦਾ ਤੇ ਕਲਚਰ ਸੈਂਟਰ ਦਾ ਐਡਰੈਸ ਆ ਉਹ ਕਾਰਨਰ ਆਫ ਹਾਈਵੇ ਜਿਹੜਾ ਉੱਥੇ 168 ਤੇ 180 ਆ। ਸੋ ਉੱਥੇ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ, ਚਾਹੇ 10 ਟਰੱਕ ਵੀ ਲਾ ਸਕਦੇ ਹੈਗੇ ਉਹ ਫਰੰਟ ਦੇ ਉੱਤੇ, ਤੇ ਬੜਾ ਈਜ਼ੀ ਉੱਥੋਂ ਲੱਭ ਜਾਣਾ। ਜੇ ਕਿਸੇ ਨੇ ਇੱਦਾਂ ਆ ਕੇ ਵੀ ਦੇਖਣਾ ਹੋਇਆ ਕਿਉਂਕਿ ਕਈ ਵਾਰ ਰਾਈਡ ਨਹੀਂ ਹੁੰਦੀ ਤੇ ਆ ਕੇ ਤੁਸੀਂ ਦੇਖ ਸਕਦੇ ਹੋ। ਬਿਲਕੁਲ ਜੀ, ਐਡਰੈਸ ਇੱਕ ਵਾਰੀ ਫੇਰ ਦੱਸਦੇ ਜਾਈਏ 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ। ਫਿਰ ਬੰਦਾ ਨਾ ਮਲਾਲ ਕਰਦਾ ਰਹਿੰਦਾ ਮਨ ਦੇ ਵਿੱਚ ਵੀ ਯਾਰ ਆ ਮਿਸ ਕਰਕੇ ਦੇਖਿਆ ਨਹੀਂ ਗਿਆ, ਕਿੱਦਾਂ ਆ ਕਿਵੇਂ ਆ। ਇਹ ਲਾਗੋਂ ਆ ਕੇ ਚੀਜ਼ ਜਿਹੜੀ ਇੱਕ ਦੀ ਜ਼ਰੂਰ ਦੇਖਣ ਦੀ ਜਿਹੜੀ ਹੈਗੀ ਆ। ਕ੍ਰੀਏਟਿਵ ਮਾਈਂਡ ਜਿਹੜੇ ਆਰਟ ਆ ਉਸ ਦੇ ਨਾਲ ਕਾਫੀ ਜਿਹੜਾ ਆਪਾਂ ਨੂੰ ਜਿਹੜਾ ਉਹ ਮੌਕਾ ਮਿਲਦਾ ਆ, ਵਧੀਆ ਮਿਲਦਾ ਆ। ਸੋ ਕਈ ਕੁਛ ਜਿਹੜਾ ਨਵਾਂ ਸਿੱਖਣ ਨੂੰ ਜਿਹੜਾ ਉਹ ਮਿਲਦਾ ਆ। ਬਹੁਤ ਸਾਰੀਆਂ ਇਹਨਾਂ ਘਟਨਾਵਾਂ ਦੇ ਬਾਰੇ ਜਿੱਦਾਂ ਹਰਜੋਤ ਸਿੰਘ ਜੀ ਪਹਿਲਾਂ ਵੀ ਦੱਸ ਰਹੇ ਸੀਗੇ, ਅਸੀਂ ਇਸ ਦੇ ਬਾਰੇ ਅਣਜਾਣ ਵੀ ਸੀਗੇ ਜਾਂ ਇਸ ਦੇ ਬਾਰੇ ਇੰਨਾ ਪਤਾ ਨਹੀਂ ਸੀਗਾ, ਪਰ ਥੈਂਕ ਯੂ ਕਰਦੇ ਹਾਂ ਅਸੀਂ ਜਿਹੜੇ ਆਰਟਿਸਟ ਪਰਮ ਸਿੰਘ ਹੋਣਾ ਦਾ, ਜਿਨ੍ਹਾਂ ਨੇ ਇਹ ਸਾਰਾ ਕੁਛ ਇਸ ਦਾ ਚਿੱਤਰਨ ਕਰਕੇ ਉਸ ਇਤਿਹਾਸ ਦੇ ਨਾਲ ਵੀ ਜਿਹੜਾ ਉਹ ਆਪਾਂ ਨੂੰ ਜੋੜਿਆ ਹੈਗਾ। ਸੋ ਮੌਕਾ ਤੁਹਾਡੇ ਕੋਲ ਸ਼ਨਿਚਰਵਾਰ ਤੱਕ ਹੈਗਾ ਆ। ਸੋ ਜਦੋਂ ਵੀ ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ ਮੌਕਾ ਲੱਗਦਾ ਆ ਜ਼ਰੂਰ ਆ ਕੇ ਇਹ ਜਿਹੜੀਆਂ ਪੇਂਟਿੰਗਸ ਦੀ ਐਗਜ਼ੀਬਿਸ਼ਨ ਆ ਉਸ ਨੂੰ ਜ਼ਰੂਰ ਦੇਖੋ। ਸੋ ਬਿਲਕੁਲ ਕੈਨੇਡਾ ਤੋਂ ਆਏ ਹੋਏ ਆ, ਕਿਉਂਕਿ ਆਪਾਂ ਇਸੇ ਕਰਕੇ ਲੰਮਾ ਸਮਾਂ ਰੱਖਿਆ ਸੀ 1 ਹਫ਼ਤੇ ਦਾ, ਕਿਉਂਕਿ ਕਰੋਨਾ ਕਰਕੇ ਵੀ ਰਸ਼ ਨਾ ਹੋਵੇ, ਨਹੀਂ ਤਾਂ ਇੱਕ ਦਿਨ ਦੇ ਵਿੱਚ ਇਕੱਠੇ ਕਰਕੇ ਫਿਰ ਉੱਦਾਂ ਦਾ ਜਿਹੜਾ ਆ ਕੋਈ ਬਿਮਾਰ ਨਾ ਹੋਵੇ। ਇਸੇ ਕਰਕੇ ਪੂਰੇ ਹਫ਼ਤੇ ਲਈ ਐਗਜ਼ੀਬਿਸ਼ਨ ਰੱਖੀ ਆ। ਕੋਈ ਰਸ਼ ਨਹੀਂ ਹੈਗਾ, ਜਿਹੜੇ ਮਰਜ਼ੀ ਟਾਈਮ ਤੁਸੀਂ ਸਵੇਰ ਦੇ 9 ਤੋਂ ਸ਼ਾਮ ਦੇ 6 6:30 ਵਜੇ ਤੱਕ ਜਦ ਮਰਜ਼ੀ ਪਰਿਵਾਰ ਸਮੇਤ ਜਾ ਕੇ ਦੇਖ ਸਕਦੇ ਆ, ਤਾਂ ਕਿ ਰਸ਼ ਘੱਟ ਰਹੇ। ਇਸ ਕਰਕੇ ਆਪਾਂ ਕਾਫੀ ਲੰਮਾ ਸਮਾਂ ਜਿਹੜੀ ਆ ਉਹ ਪੇਂਟਿੰਗ ਦੀ ਐਗਜ਼ੀਬਿਸ਼ਨ ਰੱਖੀ ਹੈਗੀ ਆ। ਜੀ ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ ਮੇਰੇ ਰਾਜਕਰਨ ਸਿੰਘ ਵੱਲੋਂ।
ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। US